ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਖਾਲਸਾ ਸਾਜਣਾ ਦਿਵਸ ਦੇ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ, ਕਮੈਮੋਰੇਟ ਕੀਤਾ ਜਾ ਰਿਹਾ ਆ 326ਵਾਂ ਖਾਲਸਾ ਸਾਜਣਾ ਦਿਵਸ ਦਾ ਦਿਹਾੜਾ। ਇਸ ਦੀ ਕਮੈਮੋਰੇਸ਼ਨ ਦੇ ਚੱਲਦਿਆਂ ਅੱਜ ਅਸੀਂ ਕੈਲੀਫੋਰਨੀਆ ਦੀ ਧਰਤੀ ਤੇ ਪਹੁੰਚੇ ਹਾਂ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਗੁਰਦੁਆਰਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, ਜਿਹੜਾ ਕਿ ਗਦਰੀ ਬਾਬਿਆਂ ਦਾ ਇਤਿਹਾਸਕ ਗੁਰਦੁਆਰਾ ਸਥਾਨ ਹੈ, ਜਿੱਥੋਂ ਗਦਰੀ ਬਾਬਿਆਂ ਨੇ ਅੱਜ ਤੋਂ 100 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਜਦੋਂ ਇੱਥੋਂ ਅਮਰੀਕਾ ਦੀ ਧਰਤੀ ਤੋਂ ਗਦਰ ਲਹਿਰ ਦੀ ਸ਼ੁਰੂਆਤ ਦੇ ਨਾਲ ਇੱਕ ਮੁਹਿੰਮ ਗਦਰ ਲਹਿਰ ਜਿਹਨੂੰ ਕਿਹਾ ਜਾਂਦਾ, ਉਸ ਦੀ ਸ਼ੁਰੂਆਤ ਕੀਤੀ ਸੀਗੀ। ਅਤੇ ਉਹ ਇਹ ਅਸਥਾਨ ਹੈ ਜਿਹੜਾ ਇੱਕ ਇਤਿਹਾਸਕ ਅਸਥਾਨ ਹੈ ਸਿੱਖਾਂ ਦਾ। ਅਮਰੀਕਾ ਦੇ ਵਿੱਚ ਵੀ ਜਿਹੜਾ ਮੁੱਢ ਵੱਜਿਆ ਸੀ ਇਸੇ ਗੁਰਦੁਆਰਾ ਸਾਹਿਬ ਤੋਂ ਵੱਜਿਆ ਸੀ। ਅਤੇ ਇੱਥੇ ਅੱਜ ਜਿਹੜਾ ਹੈ ਉਹ 26ਵਾਂ ਮਹਾਨ ਨਗਰ ਕੀਰਤਨ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਉਹਦੇ ਜਿਹੜੇ ਜਸ਼ਨ ਹੈਗੇ ਆ, ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਹੋਈ ਹੈ। ਅਤੇ ਇਸ ਵੀਕਐਂਡ ਲਗਾਤਾਰਤਾ ਦੇ ਨਾਲ ਕੀਰਤਨ ਸਮਾਗਮ, ਕਥਾ ਅਤੇ ਨਾਲ ਜਿਹੜੀਆਂ ਪੰਥਕ ਵਿਚਾਰਾਂ ਨੇ ਅਮਰੀਕਾ ਭਰ ਤੋਂ ਹੀ ਨਹੀਂ, ਈਵਨ ਕੈਨੇਡਾ ਦੇ ਵਿੱਚੋਂ ਅਤੇ ਹੋਰ ਥਾਵਾਂ ਤੋਂ ਵੀ, ਹੋਰ ਮੁਲਕਾਂ ਤੋਂ ਵੀ ਜਿਹੜੇ ਬੁਲਾਰੇ ਹੈਗੇ ਆ ਜਾਂ ਐਕਟਿਵਿਸਟ ਨੇ, ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆ। ਸੋ ਟੀਵੀ 84 ਦੀ ਟੀਮ ਇਸ ਸਥਾਨ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਅਸੀਂ ਪਹੁੰਚੇ ਹਾਂ, ਸਟਾਕਟਨ ਦੀ ਧਰਤੀ 'ਤੇ। ਆਓ ਜਿੱਥੇ ਇਸ ਮਹਾਨ ਨਗਰ ਕੀਰਤਨ ਦਾ ਅਸੀਂ ਹਿੱਸਾ ਬਣਾਂਗੇ। ਸੋ ਜਿਹੜੇ ਇੱਥੇ ਪੰਥਕ ਐਕਟਿਵਿਸਟ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਮੇਟੀ ਮੈਂਬਰਸ ਨੇ, ਉਹਨਾਂ ਦੀਆਂ ਵੀ ਵਿਚਾਰਾਂ ਜਾਣਾਂਗੇ। ਇੱਥੇ ਜਿਹੜੇ ਸੰਗਤ ਇੱਥੇ ਪਹੁੰਚ ਰਹੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਵਿਊਅਰਸ, ਇਸ ਵਕਤ ਸਾਡੇ ਨਾਲ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ, ਪਹਿਲਾਂ ਸਰਦਾਰ ਅਮਰਜੀਤ ਸਿੰਘ ਸਾਡੇ ਨਾਲ ਅਤੇ ਉਹਨਾਂ ਦੇ ਸਾਥੀ ਸੱਜਣ ਜੁੜੇ ਆ, ਜਿਨ੍ਹਾਂ ਨੇ ਪਹਿਲਾਂ ਸਕੱਤਰ ਦੇ ਤੌਰ 'ਤੇ ਪਿਛਲੇ ਸਾਲਾਂ ਦੇ ਵਿੱਚ ਸੇਵਾ ਨਿਭਾਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਅਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਆਪ ਜੀ ਅਤੇ ਆਪ ਜੀ ਦੀ ਟੀਵੀ 84 ਦੀ ਸਮੁੱਚੀ ਟੀਮ ਨੂੰ ਗਦਰੀ ਬਾਬਿਆਂ ਦੇ ਇਸ ਇਤਿਹਾਸਕ ਸਥਾਨ 'ਤੇ ਪਹੁੰਚਣ 'ਤੇ ਜਿਉਂ ਆਇਆਂ ਆਖਦੇ ਹਾਂ ਜੀ। ਆਪ ਸਭ ਦਾ ਸਵਾਗਤ ਹੈ। ਅਤੇ ਨਾਲ ਹੀ ਆਪ ਜੀ ਦੇ ਜਰੀਏ ਦੇ ਥਰੂ ਅਸੀਂ ਆ ਸਮੂਹ ਸੰਗਤਾਂ ਨੂੰ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਜੋ ਸੰਗਤਾਂ ਵਸਦੀਆਂ ਹਨ, ਉਹਨਾਂ ਨੂੰ ਗਦਰੀ ਬਾਬਿਆਂ ਨੇ ਜੋ ਸਾਨੂੰ ਇਹ ਇਤਿਹਾਸਕ ਸਥਾਨ ਬਣਾ ਕੇ ਦਿੱਤਾ, ਜਿਨ੍ਹਾਂ ਨੇ ਸਾਡੀ ਖਾਤਰ, ਦੇਸ਼ ਪੰਜਾਬ ਦੀ ਆਜ਼ਾਦੀ ਦੀ ਖਾਤਰ ਜਾ ਕੇ ਆਪਣੀਆਂ ਜਾਨਾਂ ਵਾਰੀਆਂ, ਨਾਨਕ ਨਾਮ ਜਹਾਜ਼ ਲੈ ਕੇ ਪਹੁੰਚੇ, ਉਹਨਾਂ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ ਅਤੇ ਸਾਨੂੰ ਇੰਨਾ ਸੋਹਣਾ ਸਥਾਨ ਬਣਾ ਕੇ ਦਿੱਤਾ ਕਿ ਅੱਜ ਅਸੀਂ ਉਹਨਾਂ ਦੀ ਬਦੌਲਤ ਸੋਹਣੇ ਤਾਰੇ ਸਜਾ ਕੇ, ਦਾੜੇ ਪ੍ਰਕਾਸ਼ ਕਰਕੇ, 5 ਕਕਾਰ ਦੇ ਧਾਰਨੀ ਹੋ ਕੇ ਇਸ ਅਮਰੀਕਾ ਦੀ ਧਰਤੀ ਦੇ ਉੱਤੇ ਖਾਲਸਾ ਜੀ ਦੇ ਸਾਜਨਾ ਦਿਵਸ ਨੂੰ ਸਮਰਪਿਤ 26ਵਾਂ ਮਹਾਨ ਨਗਰ ਕੀਰਤਨ ਜੋ ਆਉਣ ਵਾਲੇ ਐਤਵਾਰ 20 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ, ਉਸ ਦੇ ਵਿੱਚ ਅਸੀਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਸੱਦਾ ਪੱਤਰ ਦਿੰਦੇ ਹਾਂ ਜੀ। ਆਓ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ, ਤਾਂ ਕਿ ਅਸੀਂ ਦੱਸ ਸਕੀਏ ਕਿ ਅਸੀਂ ਕਿਹਨਾਂ ਦੇ ਵਾਰਸ ਹਾਂ। ਬਿਲਕੁਲ, ਜਿਵੇਂ ਅਸੀਂ ਹੁਣ ਅਸੀਂ ਇੱਥੇ ਦੇਖ ਵੀ ਰਹੇ ਹਾਂ ਜਾਂ ਇੱਕ ਮਾਹੌਲ ਬਣਿਆ ਹੋਇਆ, ਪੰਜਾਬ ਵਰਗਾ ਮਾਹੌਲ ਵੀ ਨਜ਼ਰ ਆਉਂਦਾ ਆ। ਸੋ ਇਹ ਜਿਹੜਾ 100 ਸਾਲ ਤੋਂ ਵਧੇਰੇ ਸਮਾਂ ਹੋ ਚੁੱਕਿਆ ਜਦੋਂ ਗਦਰੀ ਬਾਬਿਆਂ ਤੋਂ ਲੈ ਕੇ ਅਸੀਂ ਹੁਣ ਤੱਕ ਦਾ ਸਫ਼ਰ ਦੇਖਦੇ ਹਾਂ। ਉਹਦੇ ਇੱਥੇ ਤੁਸੀਂ ਹੁਣ ਪਿਛਲੇ ਸਾਲਾਂ ਦੇ ਵਿੱਚ ਜਦੋਂ ਜਿਹੜੀ ਪਿਛਲੀ ਕਮੇਟੀ ਸੀਗੀ, ਉਹਨਾਂ ਨੇ ਖਾਲਿਸਤਾਨ ਦਾ ਜਿਹੜਾ ਝੰਡਾ ਹੈਗਾ ਉਹ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਐਸਟੈਬਲਿਸ਼ ਕੀਤਾ, ਲਾਇਆ ਆ। ਸੋ ਇਹ ਮਤਲਬ ਇੱਕ ਪੜਾਅ ਤੋਂ ਜਾਂ ਇੱਕ ਸੰਘਰਸ਼ ਤੋਂ ਲੈ ਕੇ ਹੁਣ ਅਸੀਂ ਦੂਜੇ ਸੰਘਰਸ਼ ਦੇ ਵਿੱਚ, ਜਿਹੜੀ ਖਾਲਿਸਤਾਨ ਦੀ ਆਜ਼ਾਦੀ ਹੈ, ਉਸ ਸੰਘਰਸ਼ ਦੇ ਵਿੱਚ ਅਸੀਂ ਚੱਲ ਰਹੇ ਹਾਂ। ਜਾਂ ਇੱਕ ਸਮਾਂ, ਇੱਕ ਪੂਰਾ ਦੌਰ ਬਦਲ ਚੁੱਕਿਆ 100 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ। ਸੋ ਥੋੜ੍ਹਾ ਜਿਹਾ ਤੁਸੀਂ, ਜੇ ਸਕੱਤਰ ਹੋਣ ਦੇ ਨਾਤੇ ਵੀ ਪਹਿਲਾਂ ਤੁਸੀਂ ਸੇਵਾ ਨਿਭਾਈ ਹੈ, ਅਦਰਵਾਈਜ਼ ਵੀ ਤੁਸੀਂ ਇਤਿਹਾਸ ਦੇ ਵੀ ਵਿਦਿਆਰਥੀ ਹੈਗੇ ਹੋ, ਇੱਕ ਸੰਘਰਸ਼ ਤੋਂ ਜਿਹੜਾ ਦੂਜਾ ਸੰਘਰਸ਼ ਤੱਕ ਦਾ ਇਹ ਸਫ਼ਰ ਹੈ, ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਜਾਂ ਅੱਜ ਕਿਵੇਂ ਵਿਜ਼ੂਅਲਾਈਜ਼ ਕਰ ਰਹੇ ਹੋ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਕੌਮੀ ਤੌਰ 'ਤੇ? ਜੀ, ਜਦੋਂ ਮੈਂ ਪਹਿਲਾਂ ਸਥਾਨ 'ਤੇ ਮੈਂ ਤਕਰੀਬਨ 93 ਦੇ ਐਂਡ 'ਤੇ ਆਇਆ ਸੀਗਾ ਅਤੇ 94 ਤੋਂ ਇੱਥੇ ਆਉਂਦੇ ਸੀਗੇ। ਠੀਕ ਹੈ, ਅਸੀਂ ਇਸ ਸਥਾਨ ਨਾਲ ਪਿਆਰ ਕਰਦੇ ਸੀ। ਪਰ ਜਦੋਂ ਮੈਨੂੰ ਸੈਕਟਰੀ ਮੈਂ ਬਣਿਆ ਅਤੇ ਮੈਨੂੰ ਉਹਨਾਂ ਦਾ ਇਤਿਹਾਸ ਪੜ੍ਹਨ ਦਾ ਮੌਕਾ ਮਿਲਿਆ, ਉਹਨਾਂ ਦੀਆਂ ਹੱਥ ਲਿਖਤਾਂ ਮੈਂ ਦੇਖੀਆਂ, ਮੈਂ ਉਹਨਾਂ ਦੇ ਜਦੋਂ ਅੰਦਰ ਦੇ ਪੀੜਾ ਨੂੰ ਮਹਿਸੂਸ ਕੀਤਾ ਨਾ। ਅਸੀਂ ਅਸੀਂ ਵਿਚਰਦੇ ਜ਼ਰੂਰ ਹਾਂ ਅਮਰੀਕਾ ਦੇ ਵਿੱਚ, ਸਾਡੇ ਕੋਲ ਪੈਸਾ ਵੀ ਹੈਗਾ, ਸਾਰਾ ਕੁਛ ਹੈਗਾ, ਪਰ ਜਿਹੜਾ ਆਜ਼ਾਦੀ ਨਾਲ ਪਿਆਰ ਆ ਨਾ, ਤੁਸੀਂ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਦੇਖ ਸਕਦੇ ਆ। ਜਦੋਂ ਤੁਸੀਂ ਉਹਨਾਂ ਨਾਲ ਇਨ ਟੱਚ ਹੋਏ, ਉਹਨਾਂ ਦੀਆਂ ਲਿਖਤਾਂ ਨੂੰ ਦੇਖਿਆ, ਉਹਨਾਂ ਦਾ ਆਪਸੀ ਪਿਆਰ ਦੇਖਿਆ, ਸਾਰੀਆਂ ਕਮਿਊਨਿਟੀਆਂ ਨੂੰ ਇੱਥੇ ਇਕੱਠੇ ਬਹਿੰਦਿਆਂ ਦੇਖਿਆ ਕਿ ਆਜ਼ਾਦੀ ਤੋਂ ਪਹਿਲਾਂ
ਜਦੋਂ ਸਾਰੇ ਇੱਥੇ ਇਕੱਠੇ ਸੀਗੇ, ਕਿਸ ਤਰੀਕੇ ਨਾਲ ਸ਼ੁੱਕਰਵਾਰ ਵਾਲੇ ਦਿਨ ਜੋ ਆ ਪਿੱਛੇ ਲਾਇਬ੍ਰੇਰੀ ਹਾਲ ਆਪਾਂ ਦੇਖਦੇ ਆ, ਇਸ ਨੂੰ ਮਸਜਿਦ ਦਾ ਰੂਪ ਦੇ ਦਿੱਤਾ ਜਾਂਦਾ ਸੀ। ਸਾਰੇ ਮੁਸਲਮਾਨ ਭਰਾ ਜਦੋਂ ਉਹਨਾਂ ਦੀ ਮਸਜਿਦ ਆ ਨਹੀਂ ਬਣੀ ਸੀਗੀ ਜੋ ਚਾਰਟਰਵੇ ਦੇ ਉੱਤੇ ਆ, ਉਦੋਂ ਸਾਰੇ ਇੱਥੇ ਆ ਕੇ ਸ਼ੁੱਕਰਵਾਰ ਵਾਲੇ ਦਿਨ ਨਮਾਜ਼ ਪੜ੍ਹਦੇ ਸੀ। ਉਹ ਜਦੋਂ ਉਸ ਦਰਦ ਨੂੰ ਮਹਿਸੂਸ ਕੀਤਾ, ਫਿਰ ਪਤਾ ਲੱਗਾ ਕਿ ਆਜ਼ਾਦੀ ਹੁੰਦੀ ਕੀ ਹੈ। ਅਸੀਂ ਉਹ ਕਿਉਂ ਸਾਡੀ ਖਾਤਰ ਕਿਉਂ ਗਏ ਇੱਥੋਂ ਇੰਨਾ ਕੁਝ ਛੱਡ ਕੇ, ਜਿਸ ਸੁੱਖ ਆਰਾਮ ਨੂੰ ਅੱਜ ਅਸੀਂ ਸਾਰੇ ਇੱਥੇ ਫੜ ਕੇ ਬੈਠੇ ਆ, ਉਹਨਾਂ ਨੇ ਛੱਡ ਦਿੱਤਾ ਸਾਰਾ ਕੁਝ, ਕਿਉਂਕਿ ਉਹਨਾਂ ਨੇ ਝੱਲਿਆ ਸੀ ਟੌਰਚਰ, ਝੱਲਿਆ ਇੱਥੋਂ ਦੇ ਲੋਕਾਂ ਦਾ ਵੀ, ਪਿੱਛੋਂ ਉਹਨਾਂ ਦੀ ਗਵਰਨਮੈਂਟ ਦਾ ਵੀ ਟੌਰਚਰ ਪੂਰਾ ਝੱਲਿਆ ਉਹਨਾਂ ਨੇ। ਉਹਨਾਂ ਨੂੰ ਪਤਾ ਸੀ ਆਜ਼ਾਦੀ ਦਾ ਮਤਲਬ ਕੀ ਹੈ। ਤੁਸੀਂ ਖਾਲਿਸਤਾਨ ਦੇ ਫਲੈਗ ਦੀ ਗੱਲ ਕੀਤੀ, ਅਸੀਂ ਉਸ ਪੀੜਾ ਨੂੰ ਮਹਿਸੂਸ ਕਰਦਿਆਂ ਹੋਇਆਂ ਕਿ ਹਾਂ ਅਸੀਂ ਉਹਨਾਂ ਦੀ ਧਰਤੀ ਤੇ ਰਹਿੰਦੇ ਹਾਂ, ਜੇ ਅਸੀਂ ਉਹਨਾਂ ਦੀ ਧਰਤੀ ਤੇ ਰਹਿ ਕੇ ਰਿਪਬਲਿਕ ਆਫ ਖਾਲਿਸਤਾਨ ਦਾ ਫਲੈਗ ਨਹੀਂ ਲਾ ਸਕਦੇ ਤੇ ਅਸੀਂ ਹੋਰ ਕੀ ਕਰ ਸਕਦੇ ਹਾਂ, ਹੈ ਨਾ। ਅਸੀਂ ਉਹਨਾਂ ਨੂੰ ਸਮਰਪਿਤ ਹੋ ਕੇ ਇਹ ਸਾਰਾ ਕੰਮ ਕੀਤਾ। ਜਿਵੇਂ ਤੁਹਾਨੂੰ ਪਹਿਲਾਂ ਵੀ ਆਪਾਂ ਜਦੋਂ ਪਰਸਨਲ ਗੱਲਬਾਤ ਕਰਦੇ ਸੀ ਕਿ ਕਿਵੇਂ ਵੈਨਕੂਵਰ ਦੇ ਉੱਤੇ ਉਹਨਾਂ ਨੂੰ ਧੱਕਿਆ ਗਿਆ, ਕਿਵੇਂ ਉੱਥੋਂ ਕੱਢਿਆ ਗਿਆ, ਫਿਰ ਕਿਸ ਤਰੀਕੇ ਦੇ ਨਾਲ ਉਹ ਪੋਰਟਲੈਂਡ ਆਉਂਦੇ ਆ, ਰੇਲ ਗੱਡੀ ਦੇ ਟਰੈਕਾਂ ਤੇ ਕੰਮ ਕਰਦੇ ਆ, ਤੇ ਕਿਸ ਤਰੀਕੇ ਦੇ ਨਾਲ ਇੱਥੇ ਹਾਲਟ ਦੇ ਵਿੱਚ ਆ ਕੇ 600 ਏਕੜ ਦੀ ਖੇਤੀ ਦਾ ਫਾਰਮ ਲੀਜ਼ ਤੇ ਲੈ ਕੇ ਆਲੂਆਂ ਦੇ ਕਿੰਗ ਵੱਜਦੇ ਆ ਇੱਥੇ, ਆਲੂ ਦੀ ਉਪਜਾਊ ਦੀ ਧਰਤੀ ਨੂੰ ਮਤਲਬ ਬਣਾਇਆ ਜਾਂਦਾ ਸਾਰਾ ਕੁਝ ਉਹਨਾਂ ਵੱਲੋਂ। ਜਿੱਦਾਂ ਇਹਨਾਂ ਵੱਲੋਂ ਇੰਨੇ ਸੁੱਖ ਸਹੂਲਤਾਂ ਨੂੰ ਛੱਡਦਿਆਂ ਹੋਇਆਂ ਸਾਡੀ ਖਾਤਰ ਕਿ ਆਉਣ ਵਾਲੀ ਸਾਡੀ ਜੋ ਜਨਰੇਸ਼ਨ ਆ ਉਹ ਆਜ਼ਾਦੀ ਦਾ ਸੁੱਖ ਮਾਣ ਸਕੇ। ਅੱਜ ਮੈਂ ਤਾਂ ਹੀ ਬਾਰ-ਬਾਰ ਕਹਿੰਦਾ ਕਿ ਅਸੀਂ ਉਹਨਾਂ ਦੀ ਬਦੌਲਤ ਹੀ ਅਮਰੀਕਾ ਦੇ ਵਿੱਚ ਰਹਿਣ ਜੋਗੇ ਹੋਏ ਆ। ਕੋਈ ਦਿਨ ਸੀ ਜਦੋਂ ਸਟੋਰ ਦੇ ਵਿੱਚ ਗਰੋਸਰੀ ਲੈਣ ਨਹੀਂ ਸੀ ਜਾ ਸਕਦੇ, ਗੋਰੇ ਬੱਟੇ ਮਾਰਦੇ ਹੁੰਦੇ ਸੀ ਰੈਗ ਹੈਡ ਕਹਿ ਕੇ ਉਹਨਾਂ ਨੂੰ, ਜਿੱਦਾਂ ਜਾਂ ਮਤਲਬ ਕੁਛ ਚੀਜ਼ ਚੱਕ ਕੇ ਮਾਰਨੀ ਸਟੋਰ ਦੇ ਅੰਦਰ ਖੜਿਆਂ ਦੇ, ਜਾਂ ਸਿਟੀਜ਼ਨਸ਼ਿਪ ਨਹੀਂ ਸੀ ਮਿਲਦੀ, ਤੇ ਜੇ ਇੱਥੇ ਦੇ ਸਿਟੀਜ਼ਨ ਨਾਲ ਤੁਸੀਂ ਵਿਆਹ ਕਰਾ ਲੈਂਦੇ ਸੀ ਤੇ ਉਹਨਾਂ ਦੀ ਸਿਟੀਜ਼ਨਸ਼ਿਪ ਚਲੀ ਜਾਂਦੀ, ਉਹਨਾਂ ਦੀ ਸਿਟੀਜ਼ਨਸ਼ਿਪ ਚਲੀ ਜਾਂਦੀ ਸੀਗੀ। ਇਹ ਸਾਰਾ ਆਪਾਂ ਦੇਖਿਆ ਆ ਉਹ ਦੌਰ, ਜਿੱਦਾਂ ਮਤਲਬ ਉਹਨਾਂ ਦੀ ਲਿਖਤਾਂ ਵਿੱਚ ਆਪਾਂ ਪੜ੍ਹਦੇ ਆ। ਸਭ ਤੋਂ ਵੱਡੀ ਗੱਲ ਤਾਂ ਮੈਂ ਭਾਈ ਸਾਹਿਬ ਇਹ ਗੱਲ ਕਹੂੰਗਾ ਵੀ ਜੋ ਪਿਆਰ ਉਹਨਾਂ ਦੇ ਹਿਰਦੇ ਵਿੱਚ ਸੀ ਨਾ ਇੱਕ ਦੂਜੇ ਲਈ, ਸਤਿਕਾਰ, ਤੁਸੀਂ ਉਹਨਾਂ ਦੀਆਂ ਲਿਖਤਾਂ ਦੇਖਿਓ। ਜੇ ਹੁਣ ਤੁਸੀਂ ਆਏ ਆ, ਤੁਹਾਡਾ ਨਾਂ ਲਿਖ ਕੇ ਪੂਰਾ ਭਾਈ ਸਾਹਿਬ, ਤੁਹਾਡਾ ਪੂਰਾ ਨਾਂ ਸਿੰਘ ਜੀ ਮਗਰ ਲਾਉਣਾ ਵੀ ਉਹ ਗੁਰੂ ਘਰ ਆਏ ਸੀ, ਇੰਨੀ ਤਰੀਕ ਨੂੰ ਆਏ, ਇੰਨੀ ਤਰੀਕ ਨੂੰ ਗਏ। ਪੂਰਾ ਲਿਖਤਾਂ ਨੇ ਪਹਿਲਾਂ ਆਪਣਾ ਪ੍ਰੋਪਰ ਰਿਕਾਰਡ ਰੱਖਦੇ ਸੀ ਹਰ ਇੱਕ ਚੀਜ਼ ਦਾ ਉਹ, ਤੇ ਉਹੀ ਉਹਨਾਂ ਦੀ ਪੈਰਤ ਚੱਲੀ ਆਉਂਦੀ ਆ, ਜੋ ਮਿੰਟ ਬੁੱਕ ਕਾਰਪੋਰੇਸ਼ਨ ਦੀ ਚੱਲਦੀ ਆ, ਹਰ ਇੱਕ ਚੀਜ਼ ਨੂੰ ਬਾਈ ਡੀਟੇਲ ਰੱਖਿਆ ਜਾਂਦਾ। ਹਾਂਜੀ, ਤੇ ਇਸ ਕਰਕੇ ਮੈਂ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਇੱਕ ਦਿਨ ਅਸੀਂ ਇਹੋ ਜਿਹਾ ਰੱਖੀਏ ਕਿ ਉਹਨਾਂ ਦਾ ਇਤਿਹਾਸ ਇੱਥੇ ਸੰਗਤਾਂ ਦੇ ਅਸੀਂ ਮੂਹਰੇ ਪੇਸ਼ ਕਰ ਸਕੀਏ ਸਾਰਾ। ਜਿੱਦਾਂ ਸਾਡੇ ਬੱਚੇ ਲੱਗੇ ਮਿਊਜ਼ੀਅਮ, ਸਿੱਖ ਮਿਊਜ਼ੀਅਮ ਬਣਾਉਣ ਵਾਸਤੇ, ਗਦਰੀ ਬਾਬੇ ਦੇ ਬਣਾਉਣ ਵਾਸਤੇ, ਸਾਰਾ ਮੰਨ ਲਓ ਕਿ ਅਸੀਂ ਡਿਜੀਟਲ ਕਰ ਸਕੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਬੈਠੇ ਲੌਗਇਨ ਕਰਕੇ ਸਾਰਾ ਇਤਿਹਾਸ ਉਹਨਾਂ ਗਦਰੀ ਦੇਖ ਸਕੋ। ਬਿਲਕੁਲ। ਤੇ ਅੱਜ TV 84 ਦੇ ਮਾਧਿਅਮ ਰਾਹੀਂ ਜੇ ਇਸ 26ਵੇਂ ਨਗਰ ਕੀਰਤਨ ਲਈ ਸੰਗਤਾਂ ਦੇ ਨਾਂ ਸੁਨੇਹਾ, ਸੰਗਤਾਂ ਦੇ ਨਾਂ ਤੇ ਮੇਰਾ ਇਹੀ ਸੁਨੇਹਾ ਹੈ ਜੀ, ਆਓ ਆਪਣੇ ਦੇਸ਼ ਪੰਜਾਬ ਦੀ ਖਾਤਰ। ਜੇ ਤੁਸੀਂ ਆਪਣਾ ਸੁੱਖ ਚਾਹੁੰਦੇ ਆ ਨਾ, ਸਿਰਫ ਪਰਸਨਲ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਤੁਸੀਂ ਦੇਸ਼ ਪੰਜਾਬ ਨੂੰ ਵੀ ਸਾਈਡ ਤੇ ਰੱਖ ਲਓ। ਹਰ ਇੱਕ ਰਿਹਾ ਹੋਇਆ ਕਿ ਮੇਰੇ ਧੀ ਪੁੱਤ ਚੰਗੇ ਨਿਕਲਣ ਤੇ ਮੇਰੇ ਧੀ ਪੁੱਤ ਆਗਿਆਕਾਰੀ ਨਿਕਲਣ ਤੇ ਮੈਨੂੰ ਸੁੱਖ ਦੇਣ। ਜੇ ਆਪਣੇ ਸੁੱਖ ਨੂੰ ਚਾਹੁੰਦੇ ਆ ਨਾ ਤਾਂ ਆਪਣੇ ਬਜ਼ੁਰਗਾਂ ਨੂੰ ਸਾਂਭ ਕੇ ਰੱਖੋ। ਆਓ ਆਪਣੇ ਬਜ਼ੁਰਗੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਇਹ ਸਥਾਨ ਬਣਾ ਕੇ ਦਿੱਤਾ, ਆਓ ਇੱਥੇ ਜੁੜੀਏ ਆ ਕੇ ਇਸ ਸਥਾਨ ਦੇ ਨਾਲ, ਆਪਣੇ ਬੱਚਿਆਂ ਨੂੰ ਇਸ ਸਥਾਨ ਬਾਰੇ ਦੱਸੀਏ। ਦੱਸ ਅਸੀਂ ਤਾਂ ਹੀ ਸਕਾਂਗੇ ਜੇ ਅਸੀਂ ਪਿਆਰ ਕਰਾਂਗੇ। ਜਦੋਂ ਅਸੀਂ ਇਹਨਾਂ ਬਜ਼ੁਰਗਾਂ ਨਾਲ ਪਿਆਰ ਕਰਨ ਲੱਗ ਗਏ, ਆਜ਼ਾਦੀ ਨਾਲ ਪਿਆਰ ਸਾਡਾ ਆਪੇ ਹੀ ਪੈ ਜਾਣਾ। ਸਾਨੂੰ ਕਿਸੇ ਗੌਰਮੈਂਟ ਦਾ ਕੋਈ ਡਰ ਨਹੀਂ ਰਹਿਣਾ। ਸਾਨੂੰ ਅਸੀਂ ਸੱਚ ਬੋਲਦੇ ਹਾਂ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਮੂਹਰੇ ਸੱਚ ਬੋਲਿਆ ਸੀ, ਰਾਈਟ। ਸੱਚ ਨੂੰ ਕੋਈ ਡਰ ਨਹੀਂ ਹੈ। ਆਓ ਆਪਣੇ ਬੱਚਿਆਂ ਨੂੰ ਜੋੜੀਏ ਤਾਂ ਕਿ ਤੁਹਾਨੂੰ ਖੁੱਲ੍ਹਾ ਸੱਦਾ, ਮੈਂ ਤਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ, ਖੁੱਲ੍ਹਾ ਸੱਦਾ, ਤੁਹਾਡਾ ਆਪਣਾ ਸਥਾਨ ਆ, ਤੁਹਾਡੇ ਆਪਣੇ ਸ਼ਹੀਦ ਆ। ਆਓ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਖਾਲਸਾ ਜੀ ਦੇ ਸਾਜਨਾ ਦਿਵਸ ਤੇ ਐਤਵਾਰ ਨੂੰ ਹਮ ਆ ਕੇ ਪਹੁੰਚੀਏ ਤੇ ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਈਏ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਿਊਅਰਸ, ਇਸ ਵਕਤ ਸਾਡੇ ਨਾਲ ਟਰਲਕ ਗੁਰਦੁਆਰਾ ਸਾਹਿਬ ਦੇ ਸਕੱਤਰ ਜਿਹੜੇ ਹੈਗੇ ਸਰਦਾਰ ਗੁਰਮੇਲ ਸਿੰਘ, ਉਹਨਾਂ ਦੇ ਵਿਚਾਰ ਜਾਣਦੇ ਆ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਖਾਲਸਾ ਸਾਜਣਾ ਦਿਵਸ ਨੂੰ ਕਮੈਮੋਰੇਟ ਕੀਤਾ ਜਾ ਰਿਹਾ ਗਦਰੀ ਬਾਬਿਆਂ ਦੇ ਧਾਰਮਿਕ ਇਤਿਹਾਸਕ ਸਥਾਨ ਦੇ ਉੱਤੇ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸ਼ਹੀਦੀ ਅਸਥਾਨ ਆ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਚਮਕੌਰ ਸਾਹਿਬ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਜੋ ਹੈ ਉਹ ਸਰਹੰਦ ਹੈ, ਤੇ ਜਿੱਥੇ ਅਸੀਂ ਉੱਥੇ ਜਾ ਕੇ ਨਕਮਸਤਕ ਹੁੰਦੇ ਆ, ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਦੇ ਵਿੱਚ ਜੋ ਪਹਿਲਾ ਗੁਰੂ ਸਥਾਨ ਹੈ, ਗਦਰੀ ਬਾਬਿਆਂ ਦਾ ਯਾਦਗਾਰੀ ਸਥਾਨ ਹੈ, ਸੋ ਇੱਥੇ ਅੱਜ ਅਸੀਂ ਸਾਰੇ ਖੜ੍ਹੇ ਹਾਂ ਔਰ ਸਮੁੱਚੇ ਪੰਥ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਜੋ 26ਵਾਂ ਮਹਾਨ ਨਗਰ ਕੀਰਤਨ
ਕੱਢਿਆ ਜਾ ਰਿਹਾ ਹੈ, ਉਸ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਵਿੱਚ ਪੁੱਜ ਕੇ ਆਪਣੀ ਹਾਜ਼ਰੀ ਲਵਾਓ ਔਰ ਸ਼ਹੀਦਾਂ ਨੂੰ ਯਾਦ ਕਰੀਏ। ਸੋ ਮੈਂ ਸਾਧ ਸੰਗਤ ਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਹ ਜੋ ਨਗਰ ਕੀਰਤਨ ਹੈ ਤਕਰੀਬਨ 96 ਤੋਂ ਅਸੀਂ ਇਸ ਗੁਰੂ ਘਰ ਵਿਖੇ ਆਉਂਦੇ ਹਾਂ। 99 ਦੇ ਵਿੱਚ ਅਸੀਂ 99 ਦੇ ਵਿੱਚ ਪਹਿਲਾ ਨਗਰ ਕੀਰਤਨ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਜੋ ਸਾਡੀ ਪੁਰਾਣੀ ਕਮੇਟੀ ਸੀ ਅਸੀਂ ਸ਼ੁਰੂ ਕੀਤਾ ਸੀ, ਔਰ ਉਸ ਦਾ ਸਬੂਤ ਜੋ ਹੈ ਅੱਜ ਸਾਡੇ ਪੰਥ ਨੇ ਸਾਡੀ ਸੰਗਤ ਨੇ ਸਾਨੂੰ ਦਿੱਤਾ ਹੈ ਕਿ 26 ਸਾਲ ਹੋ ਗਏ ਆ। ਹਰੇਕ ਸਾਲ 10-20 ਹਜ਼ਾਰ ਸੰਗਤ ਇੱਥੇ ਵੱਧਦੀ ਹੈ ਔਰ ਇੱਥੇ ਪੰਥਕ ਗੱਲਾਂ ਹੁੰਦੀਆਂ ਨੇ ਔਰ ਪੰਥ ਦੇ ਲਈ ਬੱਚੇ ਤੋਂ ਲੈ ਕੇ ਬੁੱਢੇ ਤੱਕ ਸ਼ਹੀਦ ਹੋਏ ਆ ਇੱਥੇ ਇਸ ਗੁਰੂ ਘਰ ਅਸੀਂ ਸਾਰਿਆਂ ਨੂੰ ਯਾਦ ਕਰਦੇ ਹਾਂ ਔਰ ਉਹਨਾਂ ਨੂੰ ਸਦਾ ਪ੍ਰਣਾਮ ਵੀ ਕਰਦੇ ਹਾਂ। ਸੋ ਇਸ ਕਰਕੇ ਸਾਡੇ ਜੋ ਇੱਥੇ ਪ੍ਰਬੰਧਕ ਆ ਜਿੰਨੇ ਵੀ ਇੱਥੇ ਆਏ ਨੇ ਬੜੇ ਸਤਿਕਾਰਯੋਗ ਨੇ ਔਰ ਸਾਰਿਆਂ ਨੇ ਹੀ ਵੱਧ ਚੜ ਕੇ ਪੰਥ ਦੀ ਗੱਲ ਕੀਤੀ ਹੈ ਔਰ ਪੰਥ ਨੂੰ ਸਾਰਿਆਂ ਤੋਂ ਅੱਗੇ ਰੱਖ ਕੇ ਇਸ ਗੁਰੂ ਘਰ ਤੋਂ ਕੋਈ ਵੀ ਜੋ ਮੂਵਮੈਂਟ ਚੱਲਦੀ ਹੈ ਜਾਂ ਕੋਈ ਵੀ ਗੱਲਬਾਤ ਹੁੰਦੀ ਹੈ ਪੰਥ ਦੇ ਭਲੇ ਦੇ ਲਈ ਉਹ ਇਸ ਗੁਰੂ ਘਰ ਤੋਂ ਸ਼ੁਰੂਆਤ ਹੁੰਦੀ ਹੈ। ਔਰ ਬਾਕੀ ਦੇ ਗੁਰੂ ਘਰ ਨੇ ਜੋ ਅਮਰੀਕਾ ਦੇ ਉਹ ਵੀ ਬੜਾ ਮਾਣ ਸਤਿਕਾਰ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਔਰ ਇਸ ਸਥਾਨ ਨੂੰ ਦਿੰਦੇ ਨੇ। ਕੋਈ ਵੀ ਵਿਚਾਰ ਕਰਨੀ ਹੁੰਦੀ ਤਾਂ ਇੱਥੇ ਆਣ ਕੇ ਸਾਰਿਆਂ ਤੋਂ ਪਹਿਲਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਦੀ ਸੰਗਤ ਦੇ ਨਾਲ ਵਿਚਾਰ ਲੈ ਕੇ ਆਪਣਾ ਫੈਸਲਾ ਕਰਦੇ। ਸੋ ਅਗਲੀ ਜੋ ਬੇਨਤੀ ਹੈ ਸੋ ਸੰਗਤ ਵਾਸਤੇ ਪ੍ਰਬੰਧਕਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਪਾਰਕਾਂ ਵਾਸਤੇ। ਸੋ ਆਪ ਜੀ ਦੀ ਸਹੂਲਤ ਵਾਸਤੇ ਸਿਕਿਉਰਿਟੀ ਵੀ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ 3 ਦਿਨ ਰਹਿ ਗਏ ਨੇ, ਕੱਲ੍ਹ ਨੂੰ ਸਵੇਰ ਤੋਂ ਫਿਰ ਦੀਵਾਨ ਸੱਜਣੇ ਨੇ, ਸਾਰਿਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਵੀ ਸਾਰਾ ਦਿਨ ਇੱਥੇ ਪੁੱਜੋ, ਲੰਗਰਾਂ ਦੇ ਵਿੱਚ ਸੇਵਾ ਕਰਾਓ, ਬਾਹਰ ਪਾਲਕੀ ਦੇ ਵਿੱਚ ਜੋ ਸੇਵਾ ਚੱਲਦੀ ਉੱਥੇ ਵੀ ਕਰਾਓ। ਔਰ ਪਰਸੋਂ ਨੂੰ ਜੋ ਨਗਰ ਕੀਰਤਨ ਹੈ ਐਤਵਾਰ ਨੂੰ ਤਕਰੀਬਨ ਸਵੇਰ ਤੋਂ ਹੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ, ਸ਼ਾਮ ਤੱਕ ਬਹੁਤ ਵੱਡੀ ਸੰਗਤ ਦਾ ਇਕੱਠ ਜੋ ਹੈ ਇਹਨਾਂ ਸੂਰਬੀਰ ਯੋਧਿਆਂ ਦੇ ਸਥਾਨ ਤੇ ਇਕੱਤਰ ਹੋ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਔਰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਅਸੀਂ ਵੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੋ ਸਾਡੀ ਕੌਮ ਤੇ ਭੀੜ ਪਈ ਹੈ ਉਸ ਨੂੰ ਫਤਿਹ ਬਖਸ਼ੋ, ਜੋ ਸਾਡੇ ਪੰਥਕ ਦਰਦੀ ਨੇ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਇਸ ਵਕਤ ਜਿਹੜੇ ਮੌਜੂਦਾ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਸਟਾਕਟਨ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੇ ਸਰਦਾਰ ਹਰਨੇਕ ਸਿੰਘ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 26ਵਾਂ ਮਹਾਨ ਨਗਰ ਕੀਰਤਨ ਦੇ ਵਿੱਚ ਸਾਧ ਸੰਗਤ ਨੂੰ ਬੇਨਤੀ ਹੈ ਹਮਾ ਕੇ ਪੁੱਜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਕੌਮ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਇਹ ਜੋ 326ਵਾਂ ਖਾਲਸਾ ਸਾਜਨਾ ਦਿਵਸ ਤੇ ਸਟਾਕਟਨ ਗੁਰਦੁਆਰਾ ਸਾਹਿਬ ਦਾ 26ਵਾਂ ਨਗਰ ਕੀਰਤਨ ਜੋ ਹੈ ਉਹ ਅਸੀਂ 100 ਸਾਲਾਂ ਦੇ ਉੱਤੇ ਸ਼ੁਰੂ ਕੀਤਾ ਸੀ। 1999 ਦੇ ਵਿੱਚ ਸਾਡੇ ਬਜ਼ੁਰਗ ਜੋ ਉਸ ਸਮੇਂ ਕਮੇਟੀ ਦੇ ਵਿੱਚ ਸਨ, ਉਸ ਤੋਂ ਬਾਅਦ ਲਗਾਤਾਰ ਇਸ ਦੇ ਵਿੱਚ ਵਾਧਾ ਹੋ ਰਿਹਾ। ਲੋਕਲ ਸੰਗਤਾਂ ਇਸ ਏਰੀਏ ਵਿੱਚ ਕਾਫੀ ਨੇ ਤੇ ਸਾਰੀਆਂ ਸੰਗਤਾਂ ਬੇਨਤੀ ਕਰਦੇ ਹਾਂ ਕਿ ਆਪ ਜੀ ਦੇ ਸਹਿਯੋਗ ਦੇ ਨਾਲ ਆਪਣੀ ਨਵੀਂ ਜਨਰੇਸ਼ਨ ਨੂੰ, ਆਪਣੇ ਬੱਚਿਆਂ ਨੂੰ ਪੰਥ ਦੇ ਮਾਣਮੱਤ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਜੋ ਨਗਰ ਕੀਰਤਨ ਕੱਢੇ ਜਾਂਦੇ ਨੇ ਉਹਨਾਂ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ। ਇਸ ਵਾਰ ਸਾਡੇ ਕੋਲ ਦਰਬਾਰ ਸਾਹਿਬ ਦੇ ਕੀਰਤਨੀਏ ਸਿੰਘ 2 ਜਥੇ ਉੱਥੋਂ ਆਏ ਨੇ ਤੇ ਅਰਦਾਸੀਏ ਸਿੰਘ ਭਾਈ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਅਡਵਾਨੀ ਨੂੰ ਸਰੋਪਾ ਦੇਣ ਤੋਂ ਨਾ ਕਰ ਦਿੱਤੀ ਸੀ, ਉਹ ਅਰਦਾਸੀਏ ਸਿੰਘ ਵੀ ਸਾਡੇ ਕੋਲ ਪਹੁੰਚੇ ਨੇ। ਭਾਈ ਪਿੰਦਰਪਾਲ ਸਿੰਘ ਜੀ ਜੋ ਪੰਥ ਦੀ ਮਾਣਮੱਤੀ ਸ਼ਖਸੀਅਤ ਨੇ, ਉਹਨਾਂ ਨੇ ਵੀ ਸਾਨੂੰ ਸਮਾਂ ਦਿੱਤਾ ਹੈ ਤੇ ਨਾਲ ਦੀ ਨਾਲ ਢਾਡੀ ਕਵੀਸ਼ਰ ਸੁਲੱਖਣ ਸਿੰਘ ਰਿਆੜ ਜਿਹੜੇ ਨੇ ਉਹ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਨੇ। ਅੱਜ ਸਾਰਾ ਦਿਨ ਜੋ ਹੈ ਦੀਵਾਨ ਚੱਲੇ ਨੇ। ਕੱਲ੍ਹ ਦਾ ਦਿਨ ਵੀ 19 ਤਰੀਕ ਨੂੰ ਸਾਰਾ ਦੀਵਾਨ ਸਵੇਰ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਸ਼ਾਮਾਂ ਦੇ ਦੀਵਾਨਾਂ ਤੱਕ ਸਜਣਗੇ ਤੇ ਕੱਲ੍ਹ ਸ਼ਾਮ ਨੂੰ ਪੰਥ ਨਾਲ ਦਰਦ ਰੱਖਣ ਵਾਲੇ ਸਮੂਹ ਜਥੇਬੰਦੀਆਂ ਅਸੀਂ ਉਹਨਾਂ ਨੂੰ ਖੁੱਲ੍ਹਾ ਸੱਦਾ ਹੈ। ਉਹ ਕੌਮ ਦੀ ਗੱਲ ਆਪਣੇ ਪਰਿਵਾਰਾਂ ਦੇ ਨਾਲ, ਆਪਣੀ ਕੌਮ ਦੇ ਨਵੀਂ ਜਨਰੇਸ਼ਨ ਦੇ ਨਾਲ ਤੇ ਉਸ ਹਿੰਦੁਸਤਾਨ ਦੀ ਸਰਕਾਰ ਨੂੰ ਬੜਾ ਸਪਸ਼ਟ ਸੰਦੇਸ਼ ਅਸੀਂ ਦੇਣਾ ਚਾਹੁੰਦੇ ਹਾਂ। ਜੋ ਸਾਡੇ ਨਾਲ 84 ਵਿੱਚ 40-45 ਸਾਲ ਪਹਿਲਾਂ ਇਹਨਾਂ ਨੇ ਜੋ ਕੁਝ ਕੀਤਾ ਉਹ ਇਹਨਾਂ ਦਾ ਚਿਹਰਾ ਅੱਜ ਨੰਗਾ ਹੈ। ਉਸ ਦੇ ਅਸੀਂ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਖਾਲਿਸਤਾਨ ਦੇ ਲਈ ਦ੍ਰਿੜ ਹਾਂ ਤੇ ਦ੍ਰਿੜ ਇਰਾਦੇ ਨਾਲ ਬਹੁਤ ਹੀ ਛੇਤੀ ਅਸੀਂ ਆਪਣਾ ਖਾਲਸਾ ਰਾਜ ਜਿਹੜਾ ਉਹ ਲਵਾਂਗੇ। ਤੇ ਇਸ ਦੇ ਵਿੱਚ
ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਵੀ ਹੋਵੇਗੀ ਤੇ ਇੱਥੇ 21 ਤਰੀਕ ਨੂੰ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਿੱਲ ਪਾਸ ਹੋਇਆ ਉਸ ਦੇ ਵਿੱਚ ਪਹੁੰਚਣ ਦੇ ਲਈ ਵੀ ਅਸੀਂ ਅਪੀਲ ਕਰਦੇ ਹਾਂ ਕਿ 21 ਤਰੀਕ ਨੂੰ 20 ਨੂੰ ਨਗਰ ਕੀਰਤਨ ਹੈ, 21 ਨੂੰ ਉਸ ਦੇ ਉੱਤੇ ਆਖਰੀ ਹੀਅਰਿੰਗ ਹੈ, ਉਸ ਦੇ ਵਿੱਚ ਪਹੁੰਚਣ ਲਈ ਵੀ ਆਪਣਾ ਫਰਜ਼ ਸਮਝੀਏ। ਅਸੀਂ ਸਾਰੇ ਜਾਣੇ ਉਸ ਕੈਪੀਟਲ ਹਿੱਲ ਵਿੱਚ ਆਈਏ ਤੇ ਇੱਥੇ ਇਸ ਸਟਾਕਟਨ ਗੁਰਦੁਆਰਾ ਸਾਹਿਬ ਗਦਰੀ ਬਾਬਿਆਂ ਦਾ ਕੀਤਾ ਹੱਥ ਸਥਾਪਿਤ ਹਿਸਟੋਰੀਕਲ ਲੈਂਡਮਾਰਕ ਹੈ ਕੈਲੀਫੋਰਨੀਆ ਦਾ। 125 ਸਾਲ ਪਹਿਲਾਂ ਇੱਥੇ ਗਦਰੀ ਬਾਬਿਆਂ ਨੇ ਸਥਾਪਿਤ ਕੀਤਾ ਤੇ ਉਸ ਸਮੇਂ ਆਪਣਾ ਦੇਸ਼ ਪੰਜਾਬ ਆਜ਼ਾਦ ਕਰਾਉਣ ਦੇ ਲਈ ਉਸ ਛੱਡ ਕੇ ਅਮਰੀਕਾ ਨੂੰ 1914 ਦੇ ਵਿੱਚ ਆਲਮੋਸਟ 4000 ਤੋਂ ਉੱਤੇ ਗਦਰੀ ਬਾਬੇ ਇੰਡੀਆ ਵਾਪਸ ਚਲੇ ਗਏ ਤੇ ਸ਼ਾਇਦ ਇਹ ਜਿਹੜਾ ਲਾਹੌਰ ਕਨਸਪੀਰੈਂਸੀ ਨਾ ਹੁੰਦੀ ਉਸ ਤੋਂ ਪਹਿਲਾਂ ਜਿਹੜੀ 1914 ਦੇ ਵਿੱਚ ਜੋ ਸਾਡਾ ਬਣਾਇਆ ਪ੍ਰੋਗਰਾਮ ਲੀਕ ਹੋ ਗਿਆ ਉਸ ਕਾਰਨ ਅਸੀਂ ਪਿਛੜ ਗਏ, ਪਰ ਸ਼ਾਇਦ ਅਸੀਂ ਇਹਨਾਂ ਗਾਂਧੀਵਾਦੀਆਂ ਨਾਲ ਅਸੀਂ ਰਲ ਮਿਲ ਨਾ ਹੁੰਦੇ ਜੇ ਸਾਡੇ ਕੋਲ ਉਸ ਅਪਰਚੂਨਿਟੀ ਨਾ ਖੁੱਸਦੀ। ਸੋ ਇਸ ਗੁਰਦੁਆਰਾ ਸਾਹਿਬ ਤੋਂ ਕੌਮ ਦੇ ਹੱਕ ਵਿੱਚ, ਕੌਮ ਦੇ ਹਿੱਤਾਂ ਦੇ ਲਈ ਤੇ ਅਸੀਂ ਕਦੇ ਵੀ ਆਵਾਜ਼ ਮਾਰਦੇ ਹਾਂ ਸਮੂਹ ਅਮਰੀਕਾ ਕੈਨੇਡਾ ਦੇ ਗੁਰਦੁਆਰਿਆਂ ਨੂੰ, ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਪੰਥਕ ਪ੍ਰੋਗਰਾਮ ਤੇ ਪੰਥ ਦੇ ਹਰੇਕ ਦਰਦ ਵਿੱਚ ਖੜਦਾ ਹੈ ਗੁਰਦੁਆਰਾ। ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਓ ਵਿਸਾਖੀ ਦੇ ਮੌਕੇ ਦੇ ਉੱਤੇ ਆਪਣੀਆਂ ਪੰਥ ਪ੍ਰਤੀ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਸਮਝੀਏ, ਪੰਥ ਦੇ ਪ੍ਰਤੀ ਆਪਣਾ ਚਿੰਤਨ ਯਾਰ ਕਰੀਏ, ਰਲ ਮਿਲ ਵਿਚਾਰਾਂ ਕਰਕੇ ਆਪਣਾ ਭਵਿੱਖ ਦੇ ਲਈ ਖਾਲਿਸਤਾਨ ਜੋ ਸਾਡਾ ਅਲਟੀਮੇਟ ਗੋਲ ਹੈ ਉਸ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੋਈਏ। ਇੱਥੇ TV 84 ਅਮਰਵੀਰ ਸਿੰਘ, ਡਾਕਟਰ ਰਣਜੀਤ ਸਿੰਘ ਹੋਰੀ ਜੋ ਸਾਡੇ ਵਿੱਚ ਨਹੀਂ ਰਹੇ, ਡਾਕਟਰ ਅਮਰਜੀਤ ਸਿੰਘ ਤੇ ਸਮੂਹ TV 84 ਦੀ ਟੀਮ ਨੂੰ ਅਸੀਂ ਜੀ ਆਇਆਂ ਆਖਦੇ ਹਾਂ, ਜਿਹੜੇ ਨੰਗੇ ਧੜ ਪੰਥ ਦੀ ਗੱਲ ਕਰਦੇ ਨੇ ਤੇ ਆਸ ਕਰਦੇ ਹਾਂ ਕਿ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਤੇ ਸਮੂਹ ਸੰਗਤ ਨੂੰ ਫਿਰ ਬੇਨਤੀ ਕਰਦੇ ਹਾਂ 19 ਤੇ 20 ਤਰੀਕ ਦਾ ਜੋ ਪ੍ਰੋਗਰਾਮ ਹੈ ਸਾਰੇ ਦਿਨ ਚੱਲਣੇ ਆ ਤੇ ਪਹੁੰਚਣ ਦੀ ਕਿਰਪਾਲਤਾ ਕਰੋ। ਇਹ ਬੇਨਤੀਆਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਤੇ ਸੰਗਤਾਂ ਵੱਲੋਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਜਿਵੇਂ ਇਸ ਵਕਤ ਸਰਦਾਰ ਕੁਲਜੀਤ ਸਿੰਘ ਨਿੱਜਰ ਹੋਰਾਂ ਨੇ ਸਾਨੂੰ ਦੱਸਿਆ, ਇੱਕ ਅਹਿਮ ਗੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਰਿਗਾਰਡਿੰਗ ਬਿੱਲ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਵਿੱਚ ਪਾਸ ਹੋਇਆ, ਉਹਦੀ ਜਿਹੜੀ ਫਾਈਨਲ ਹੀਅਰਿੰਗ ਹੈ ਉਹ ਆਉਂਦੇ ਸੋਮਵਾਰ ਨੂੰ 21 ਤਰੀਕ ਨੂੰ 21 ਅਪ੍ਰੈਲ ਨੂੰ ਸਟੇਟ ਕੈਪੀਟਲ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਹੋਣ ਜਾ ਰਹੀ ਹੈ। ਸੋ ਉਮੀਦ ਹੈ ਵੀ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਜੁੜਨਗੀਆਂ ਤੇ ਨਾਲ ਹੀ ਨਾਲ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਕਿ 19 ਤੇ 20 ਤਰੀਕ ਨੂੰ ਉਹਦੇ ਵਿੱਚ ਵੀ ਪਹੁੰਚਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ਤੇ ਅਪੀਲ ਕੀਤੀ ਗਈ ਆ। ਹਾਂਜੀ ਵੀਅਰਸ, ਇਸ ਵਕਤ ਜਿਵੇਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਰੀਅਲਾਈਜ਼ ਕਰਦੇ ਹਾਂ ਤੇ ਜਿਹੜੀ ਇੱਥੋਂ ਦੇ ਮਾਪਿਓ ਵੀ ਹੈਗੇ ਆ, ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਉਹ ਸਿੱਖੀ ਦੇ ਨਾਲ, ਸਾਡੇ ਸੱਭਿਆਚਾਰ ਦੇ ਨਾਲ, ਗੁਰਦੁਆਰਾ ਸਾਹਿਬ ਦੇ ਨਾਲ ਜੁੜੇ। ਸੋ ਉਸ ਸੇਵਾ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਪਨੇਸਰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਖਾਲਸਾ ਸਕੂਲ ਲੱਗਦਾ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ, ਉਸ ਦੇ ਵਿੱਚ ਇਹਨਾਂ ਦੀ ਸੇਵਾ ਜਿਹੜੀ ਹੈ ਉਹ ਇਸ ਵਕਤ ਨਿਭਾ ਰਹੇ ਆ। ਆਓ ਇਹਨਾਂ ਦੇ ਨਾਲ ਵੀ ਵਿਚਾਰ ਚਰਚਾ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਥੋੜਾ ਜਿਹਾ ਮੈਂ ਚਾਹੂੰਗਾ ਵੀ ਤੁਸੀਂ ਜਿਹੜੀ ਖਾਲਸਾ ਸਕੂਲ ਬਾਰੇ ਵੀ ਤੇ ਥੋੜਾ ਜਿਹਾ ਖਾਲਸਾ ਸਕੂਲ ਦੇ ਪਿਛੋਕੜ ਬਾਰੇ ਜਾਂ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਇਸ ਬਾਬਤ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਸਿੱਖ ਜਗਤ ਨੂੰ ਆਪਣੇ ਖਾਲਸੇ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ। ਤੇ ਬਾਕੀ ਇਹ ਜਿਹੜਾ ਸਕੂਲ ਹੈ ਇਹ 25 ਸਾਲ ਪਹਿਲਾਂ 15 ਬੱਚਿਆਂ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਅੱਜ ਸਾਡੇ ਕੋਲ 380 ਬੱਚੇ ਨੇ ਜੀ, ਤੇ ਜਿਹਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਆ ਤੇ ਨਾਲ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਸੰਥਿਆ ਤੱਕ ਦਿੱਤੀ ਜਾਂਦੀ ਹੈ ਜੀ। ਤੇ ਬਾਕੀ ਮੇਰੇ ਨਾਲ ਗੁਰਦੀਪ ਸਿੰਘ ਕੂਨਰ ਨੇ, ਇਹਨਾਂ ਨੂੰ ਪੂਰੀ ਬੱਚਿਆਂ ਦੀ ਗਿਣਤੀ ਦਾ ਪਤਾ ਹੁੰਦਾ। ਇੱਧਰ ਆ ਜਾਓ ਜੀ ਤੁਸੀਂ ਵੀ। ਤੇ ਭੈਣ ਜੀ ਵੀ ਨੇ, ਭੈਣ ਜੀ ਇਕਬਾਲ ਕੌਰ। ਇਹ ਅਸੀਂ ਤਿੰਨੇ ਜਣੇ ਤਕਰੀਬਨ ਉਸ ਵੇਲੇ ਤੋਂ ਹੀ ਲੱਗੇ ਹੋਏ ਆ, ਮੁੱਢ ਤੋਂ ਹੀ ਜੀ ਸ਼ੁਰੂ ਕੀਤਾ ਹੋਇਆ ਕੰਮ। ਤੇ ਤੁਸੀਂ ਇਹਨਾਂ ਤੋਂ ਵੀ ਪੁੱਛ ਲਓ ਜੀ। ਜ਼ਰੂਰ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਖੁਸ਼ੀ, ਪਹਿਲਾਂ ਤਾਂ ਸਾਰੀ ਸੰਗਤ ਨੂੰ ਜਿੱਤੇ
ਇਸ ਨਵੇਂ ਸਾਲ ਦੀਆਂ ਮਤਲਬ ਕਿ ਬਹੁਤ ਬਹੁਤ ਵਧਾਈਆਂ ਹੋਣ, ਮਤਲਬ ਕਿ ਬਹੁਤ ਵੱਡਾ। ਹਾਂਜੀ, ਅਸੀਂ ਸਾਰੇ ਰਲ ਮਿਲ ਕੇ ਚਲਾ ਰਹੇ ਹਾਂ ਸਕੂਲ। ਅਸੀਂ ਜਿਸ ਤਰ੍ਹਾਂ ਅਮਰਜੀਤ ਨੇ ਦੱਸਿਆ ਕਿ 15 ਸਟੂਡੈਂਟ ਤੋਂ ਸ਼ੁਰੂ ਕੀਤਾ ਸੀ ਜੀ, ਤੇ ਹੁਣ ਸਾਡੇ ਕੋਲ 350 ਤੋਂ ਉੱਪਰ ਸਟੂਡੈਂਟਸ ਹੈ। ਸਭ ਮਤਲਬ ਕਿ ਬਹੁਤ ਖੁਸ਼ੀ ਹੈ, ਮਤਲਬ ਕਿ ਕਾਫੀ ਲੋਕਾਂ ਨੂੰ ਇੰਟਰਸਟ ਹੈ, ਪਰ ਹਾਲੇ ਵੀ ਕਈ ਪੇਰੈਂਟਸ ਨਹੀਂ ਲਿਆਉਣਾ ਚਾਹੁੰਦੇ ਬੱਚਿਆਂ ਨੂੰ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪੇਰੈਂਟਸ ਇੰਟਰਸਟ ਲੈਣ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਵਿੱਚ ਨਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ ਅਗਲੀ ਪੀੜ੍ਹੀ ਸਾਡੀ ਨਾਲ ਜੁੜ ਸਕੇ। ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਿੱਖਾਂ ਨੂੰ ਆਪਣੇ ਕੈਲੀਫੋਰਨੀਆ ਅਮਰੀਕਾ ਵਿੱਚ ਅਤੇ ਵਰਲਡ ਵਾਈਡ ਸਾਰੇ ਸਿੱਖਾਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ 2000 ਤੋਂ ਸ਼ੁਰੂ ਕੀਤਾ ਹੋਇਆ ਸਕੂਲ 2025 ਤੇ ਪਹੁੰਚ ਗਏ ਅਸੀਂ ਹੁਣ। ਅਤੇ ਇੱਥੇ ਹੌਲੀ ਹੌਲੀ ਬੱਚੇ 15 ਤੋਂ 20-50 ਹੁੰਦੇ ਹੋਏ 100 ਹੋ ਗਏ। ਅਤੇ 2-3 ਸਾਲ ਪਹਿਲਾਂ 250 ਬੱਚੇ ਸੀ, ਹੁਣ ਇਸ ਵੇਲੇ 380 ਤੋਂ ਉੱਪਰ ਬੱਚੇ ਹੋ ਚੁੱਕੇ ਆ। ਸੋ ਜਿਹੜੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਪੰਜਾਬੀ ਦੇ ਨਾਲ ਨਾਲ ਜਿਹੜਾ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਅਸੀਂ ਪੜ੍ਹਾ ਰਹੇ ਹਾਂ, ਅਤੇ ਉਹਨਾਂ ਬੱਚਿਆਂ ਨੂੰ ਪੂਰੇ ਸਿੱਖ ਬਣਾਇਆ ਜਾਂਦਾ ਆ, ਉਹਨਾਂ ਨੂੰ ਸੰਥਿਆ ਵੀ ਦਿੱਤੀ ਜਾਂਦੀ ਆ। ਅਤੇ ਬੱਚੇ ਇੱਥੋਂ ਜਿਹੜੇ ਤਿਆਰ ਕਰਦੇ ਹਾਂ ਅਸੀਂ, ਉਹ ਇਕੱਲੇ ਸਿੱਖ ਨਹੀਂ ਬਣਦੇ, ਵਿੱਚੋਂ ਇਹੋ ਜਿਹੇ ਬੱਚੇ ਅਸੀਂ ਬੰਬ ਬਣਾ ਕੇ ਤਿਆਰ ਕਰ ਰਹੇ ਹਾਂ। ਸੋ ਬੱਚੋਂ ਪੂਰੇ ਉਹਨਾਂ ਨੂੰ ਜਿਹੜੀਆਂ ਸਿੱਖੀ ਦੇ ਨਾਲ ਜਿਹੜੀਆਂ ਵਰਤਮਾਨ ਸੰਘਰਸ਼ ਦੇ ਬਾਰੇ ਵੀ ਪੂਰਾ ਦੱਸਿਆ ਜਾਂਦਾ ਆ, ਅਤੇ ਜਿੰਨਾ ਵੀ ਵੱਧ ਤੋਂ ਵੱਧ ਹੁੰਦਾ ਆ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਂਦਾ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਇਹ ਗੁਰਦੀਪ ਸਿੰਘ ਦੀ ਫੀਲਡ IT ਹੈ, ਇਹ ਲੋੜਾਈ ਪੁਲਿਸ ਦੇ IT ਹੈਡ ਦੇ IT ਡਿਪਾਰਟਮੈਂਟ ਦੇ ਹੈਡ ਨੇ। ਸਰਦਾਰ ਕਨੇਸਰ ਸਾਹਿਬ ਜਿਹੜੇ MBA ਨੇ ਇੱਥੋਂ, ਅਤੇ ਭੈਣ ਜੀ ਹੋਣੀ PhD ਨੇ ਇਕਬਾਲ ਕੌਰ। ਸਾਡੇ ਕੋਲ ਇਹ ਬਹੁਤ ਹੀ ਵਧੀਆ ਸਟਾਫ ਜਿਹੜਾ ਹੈ, ਇਹਨਾਂ ਨੇ ਸੇਵਾ ਜਿਹੜਾ ਕਰਦਾ ਹੈ ਇਹ ਹੈਗਾ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਵਲੰਟੀਅਰ ਤੌਰ 'ਤੇ ਸਾਡੇ ਨਾਲ ਟੀਚਿੰਗ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ, ਸਿੱਖਾਂ ਦੇ ਕਿਸੇ ਵੀ ਹੋਰ ਕਾਰਜ ਦੀ ਜਿਹੜੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਸਕਦੇ ਹਾਂ, ਉਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਵਲੰਟੀਅਰ ਸਾਈਨ ਕਰਨ। ਇਹਨਾਂ ਦੇ ਨਾਲ ਪੂਰਾ ਜੋ ਪੜ੍ਹੇ ਲਿਖੇ ਬੱਚੇ ਨੇ, ਬੀਬੀਆਂ ਨੇ, ਸਾਡੀਆਂ ਮਾਤਾਵਾਂ, ਭੈਣਾਂ, ਭਰਾ, ਜੋ ਜਿਨ੍ਹਾਂ ਕੋਲ ਟਾਈਮ ਹੈ, ਉਹ ਸੰਡੇ ਨੂੰ ਆਪਦਾ 4-5 ਘੰਟੇ ਦਾ ਟਾਈਮ ਗੁਰਦੁਆਰਾ ਸਾਹਿਬ ਸਟਾਕਟਨ ਨੂੰ ਵਲੰਟੀਅਰ ਤੌਰ 'ਤੇ ਦੇਣ, ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਸਿੱਖ ਇਤਿਹਾਸ, ਸਿੱਖ ਵਿਰਸੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਨਾਲ ਉਹ ਜੂਝਣ ਵਾਲੇ ਬੱਚੇ ਤਿਆਰ ਕਰ ਸਕੀਏ। ਅਸੀਂ TV 84 ਦਾ ਧੰਨਵਾਦ ਕਰਦੇ ਹਾਂ ਸਟਾਕਟਨ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਇਸ ਵਕਤ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਜੁੜੇ ਨੇ, ਭਾਈ ਗੁਰਸੇਵਕ ਸਿੰਘ ਜੀ। ਇਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਹਾਂ। ਭਾਈ ਸਾਹਿਬ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੇ ਆ, ਅਤੇ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ, ਜਾਂ ਤੁਸੀਂ ਇਸ ਮਾਹੌਲ ਦੇ ਵਿੱਚ ਵਿਚਰਦਿਆਂ ਕੀ ਮਹਿਸੂਸ ਕਰ ਰਹੇ ਹੋ? ਹਾਂਜੀ, ਸਭ ਤੋਂ ਪਹਿਲਾਂ ਤਾਂ ਸਮੂਹ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰ ਸਾਲ ਦੀ ਤਰ੍ਹਾਂ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਜੋ ਗੁਰਮਤਿ ਸਮਾਗਮਾਂ ਦੀ ਆਰੰਭਤਾ ਹੁੰਦੀ ਹੈ, ਸੋ 3 ਅਪ੍ਰੈਲ ਤੋਂ ਹੀ ਮੇਰੀਆਂ ਮਾਤਾਵਾਂ, ਭੈਣਾਂ, ਬੀਬੀਆਂ ਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਅਰਦਾਸ ਬੇਨਤੀ ਰਾਹੀਂ ਸਮੁੱਚੇ ਸਮਾਗਮ ਦੀ ਆਰੰਭਤਾ ਹੋ ਚੁੱਕੀ ਹੈ। ਔਰ ਸਮੁੱਚੇ ਸਮਾਗਮਾਂ ਦੇ ਵਿੱਚ ਵੱਖੋ ਵੱਖ ਪੰਥ ਪ੍ਰਸਿੱਧ ਵਿਦਵਾਨ, ਗੁਰਮੁਖ ਜਨ ਜੋ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਸਜਾਏ ਜਾਂਦੇ ਹਨ। ਸੋ ਬੜਾ ਸੋਹਣਾ ਮਾਹੌਲ ਬਣਿਆ। ਸਾਰੀਆਂ ਇਲਾਕਾ ਨਿਵਾਸੀ ਸਿੱਖ ਸੰਗਤਾਂ ਔਰ ਸਟਾਕਟਨ ਦੀਆਂ ਸੰਗਤਾਂ ਰਲ ਮਿਲ ਕੇ ਸਾਰੇ ਹੀ ਇਸ ਸਮੁੱਚੇ ਕਾਰਜਾਂ ਦੇ ਵਿੱਚ ਆਪੋ ਆਪਣੀ ਸਮੂਲੀਅਤ ਕਰ ਰਹੇ ਹਨ। ਔਰ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ, ਖਾਲਸਾ ਪੰਥ ਨੂੰ ਖਾਲਸਾ ਸਾਜਨਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਜਿਸ ਸੰਘਰਸ਼ ਦੇ ਲਈ ਸਾਡੀ ਕੌਮ ਤੁਰੀ ਹੈ, ਪਾਤਸ਼ਾਹ ਜੀ ਉਸ ਕੌਮੀ ਘਰ ਦੀ ਸਾਡੀ ਕੌਮ ਨੂੰ, ਪੰਥ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਔਰ ਸਾਰੀਆਂ ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਇਲਾਕਾ ਨਿਵਾਸੀ ਔਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਹਨ, ਸਭ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਜੋ ਅੰਮ੍ਰਿਤ ਸੰਚਾਰ ਹੋ ਰਿਹਾ ਹੈ 19 ਅਪ੍ਰੈਲ,
ਔਰ ਆਪ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜਿਨ੍ਹਾਂ ਨੇ ਗੁਰੂ ਬਖਸ਼ੇ ਸਦਕਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਵੀ ਪਹੁੰਚਣ। ਔਰ ਜੋ 20 ਅਪ੍ਰੈਲ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਹੋ ਰਿਹਾ ਹੈ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਮਹਾਨ ਨਗਰ ਕੀਰਤਨ ਦੇ ਵਿੱਚ ਵੀ ਆਪ ਸਾਰੀਆਂ ਸਿੱਖ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਬੋਲਣਾ? ਫਤਿਹ ਬੁਲਾਓ, ਫਤਿਹ ਤੇ ਬੁਲਾਓ, ਮੇਰੇ ਨਾਲ ਗੱਲ ਕਰੋ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਂ ਕੀ ਤੁਹਾਡਾ? ਦਾਨਵੀਰ ਸਿੰਘ। ਦਾਨਵੀਰ ਸਿੰਘ, ਵਾਹ ਕਿਆ ਨਾਮ, ਕਿਆ ਪਿਆਰਾ ਨਾਮ ਹੈ ਆਪ ਜੀ ਦਾ। ਤੇ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ? ਤੁਹਾਡੇ ਫਾਦਰ ਸਾਹਿਬ ਉਹ ਕਰਦੇ ਆ ਵੀ ਤੁਹਾਨੂੰ ਜਪਜੀ ਸਾਹਿਬ ਦੀ ਬਾਣੀ ਵੀ ਕੰਠ ਹੈ ਤੇ ਤੁਸੀਂ ਪਾਠ ਕਰਦੇ ਹੋ, ਹਨਾ? ਕਿਵੇਂ ਮਹਿਸੂਸ ਕਰਦੇ ਹੋ? ਠੀਕ। ਠੀਕ ਹੋ? ਦੱਸ ਦੇ ਕਿਹੜੀ ਕਿਹੜੀ ਬਾਣੀ ਕਰਦੇ ਆਪਾਂ, ਦੱਸੋ। ਜੋ ਬਸੰਤ ਕੀ ਵਾਰ ਚੌਪੀ ਸਾਹਿਬ ਲਾਵਾ, ਇੱਕ ਜਪਜੀ ਸਾਹਿਬ ਮੂਲ ਮੰਤਰ ਦਾ ਪਾਠ, ਇੱਕ ਆਨੰਦ ਸਾਹਿਬ। ਚਲੋ ਸਾਨੂੰ ਮੂਲ ਮੰਤਰ ਹੀ ਸੁਣਾ ਦਿਓ। ਸੁਣਾ ਦਿਓ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸੱਚੇ ਸੋਸਰਾ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੰਗਾ ਉਪਰਾਲਾ ਕਰ ਰਹੇ ਹੋ ਬੱਚਿਆਂ ਨੂੰ ਨਾਲ ਜੋੜਨ ਦਾ ਵਿਰਾਸਤ ਦੇ ਨਾਲ। ਹਾਂਜੀ, ਬੱਚੇ ਨੂੰ ਹੌਲੀ ਹੌਲੀ ਬਾਣੀ ਕੰਠ ਕਰਾ ਰਹੇ ਹਾਂ ਜੀ। ਜੋ ਗੁਰੂ ਸਾਹਿਬ ਨੇ ਪੰਜਾਂ ਬਾਣੀਆਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਹੌਲੀ ਹੌਲੀ ਮਹਾਰਾਜ ਦੀ ਕਿਰਪਾ ਤੇ ਨਿਤਨੇਮ ਕਰਕੇ ਸਵੇਰੇ ਸਕੂਲ ਜਾਂਦਾ ਜੀ। ਤੇ ਆਪਾਂ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ। ਬਿਲਕੁਲ, ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇਕੱਠੇ ਹੋਏ ਆ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ, ਕਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ? ਜਾਂ ਓਵਰਆਲ ਤੁਸੀਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਵੀ ਹਿੱਸਾ ਰਹੇ ਹੋ, ਇਨਵੋਲਵਡ ਹੈਗੇ ਹੋ ਇਹ ਸਾਰੇ ਦੌਰ ਦੇ ਵਿੱਚੋਂ, ਜਿੱਥੇ ਇੱਕ ਪਾਸੇ ਕੌਮ ਦੀ ਸਟਰਗਲ ਵੀ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਆ, ਸੁਨੇਹਾ ਸਾਡੇ ਦਰਸ਼ਕਾਂ ਲਈ? ਗੁਰਦੁਆਰਾ ਸਾਹਿਬ 'ਚ ਬਹੁਤ ਵਧੀਆ ਸਮਾਗਮ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੇ ਨੇ ਜੀ। ਨਗਰ ਕੀਰਤਨ ਦੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ, ਰਾਗੀ, ਕਵਿਸ਼ਰੀ, ਕਥਾਵਾਚਕ ਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਹਰ ਰੋਜ਼ ਆ ਕੇ ਸੁਣਦੇ ਆ ਜੀ। ਅਸੀਂ ਇਹੀ ਬੇਨਤੀ ਕਰਦੇ ਹਾਂ, ਵੱਧ ਚੜ੍ਹ ਕੇ ਗੁਰੂ ਘਰ 'ਚ ਸਿੱਖੀ ਲਈ, ਆਪਣੇ ਘਰ ਲਈ ਆਪਾਂ ਆਈਏ, ਹੰਬਲਾ ਮਾਰੀਏ ਤੇ ਜੋ ਵੀ ਯਤਨ ਹੋ ਸਕਦੇ ਆਪਾਂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰਜ, ਇਸ ਵਕਤ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਜਿਹੜੇ ਖਜ਼ਾਨਚੀ ਨੇ ਸਰਦਾਰ ਬਲਵਿੰਦਰ ਸਿੰਘ, ਉਹ ਸਾਡੇ ਨਾਲ ਜੁੜੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਕੀ ਵਿਚਾਰਾਂ ਨੇ ਜਦੋਂ ਅਸੀਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ, ਜਾਂ ਕੋਈ ਸੁਨੇਹਾ ਸਾਡੇ ਦਰਸ਼ਕਾਂ ਦੇ ਲਈ? ਸਾਰੀ ਸੰਗਤ ਨੂੰ ਸਾਡੇ ਸਭੇ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਹੋਣ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ, ਗੁਰੂ ਦੀ ਸ਼ਾਨ ਨੂੰ ਵਧਾਓ, ਆਣ ਕੇ ਨਗਰ ਕੀਰਤਨ ਵਿੱਚ ਦਾ ਹਿੱਸਾ ਬਣੋ ਤੇ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਪਹੁੰਚੋ। ਤੇ ਕੱਲ੍ਹ ਨੂੰ ਦਿਨ ਸ਼ਨੀਵਾਰ ਨੂੰ 8 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਉਸ ਅੰਮ੍ਰਿਤ ਸੰਚਾਰ ਵਿੱਚ ਆਪਣਾ ਅੰਮ੍ਰਿਤ ਛਕੋ ਜੀ ਤੇ ਗੁਰੂ ਵਾਲੇ ਬਣੋ। ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਅੰਮ੍ਰਿਤ ਛਕੋ ਅਤੇ ਨਗਰ ਕੀਰਤਨ ਦਾ ਹਿੱਸਾ ਬਣੋ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਇੱਕ ਵਾਰ ਫਿਰ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਸੇਵਾ ਕਰ ਰਹੇ ਹੋ ਤੇ ਮੈਂ ਦੇਖ ਰਿਹਾ ਵੀ ਪੀਜ਼ੇ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆ ਤੇ ਅੱਜ ਅਸੀਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਇੱਥੇ ਇਕੱਠੇ ਹੋਏ ਆ ਨਗਰ ਕੀਰਤਨ ਦੇ ਲਈ। ਤੇ ਨਗਰ ਕੀਰਤਨ ਦੇ ਜਿਹੜੇ ਖਾਲਸਾ ਸਾਜਣਾ ਦਿਵਸ ਦੇ ਜਸ਼ਨ ਨੇ, ਕਮੈਮੋਰੇਸ਼ਨ ਹੈ, ਉਹਦੀ ਸ਼ੁਰੂਆਤ ਹੋ ਰਹੀ ਹੈ ਅੱਜ। ਕਿਵੇਂ, ਕੀ ਵਿਚਾਰਾਂ ਨੇ, ਕੀ ਮਹਿਸੂਸ ਕਰ ਰਹੇ ਹੋ? ਮਹਿਸੂਸ ਇਹ ਕਰ ਰਹੇ ਹਾਂ ਜੀ, ਸੰਗਤ ਹੁਮ ਹੁਮਾ ਕੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਪਹੁੰਚ ਰਹੇ ਨੇ ਤੇ ਮੈਂ ਜਿਹੜੀਆਂ ਸੰਗਤਾਂ ਘਰ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਉਹ ਹੁਮ ਹੁਮਾ ਕੇ ਪਹੁੰਚੋ
ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰੋ। ਆਪਾਂ ਵਿਸਾਖੀ ਦਾ ਦਿਹਾੜਾ ਵਾ ਹੁਮ ਹੁਮਾ ਕੇ ਪਹੁੰਚ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਵਾ ਤੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦਾ ਬਹੁਤ ਹੜ ਕਹਿ ਸਕਦੇ ਆ ਆਇਆ ਹੋਇਆ ਵਾ ਤੇ 15 ਦਿਨ ਤੋਂ ਲਗਾਤਾਰ ਜਿਹੜੇ ਆਪਣੇ ਪ੍ਰੋਗਰਾਮ ਚੱਲ ਰਹੇ ਆ। ਗੁਰੂ ਘਰ ਦੇ ਹਜ਼ੂਰੀ ਕੀਰਤਨੀਏ, ਕਥਾਵਾਚਕ ਸਾਹਿਬਾਨ, ਸਿੰਘ ਸਾਹਿਬ ਜੋ ਪਹੁੰਚੇ ਹੋਏ ਨੇ, ਆਪਾਂ ਉਹਨਾਂ ਨੂੰ ਆ ਕੇ ਉਹਨਾਂ ਦੇ ਕਥਾ ਵਿਚਾਰ ਦੇ ਰਾਹੀਂ ਜਾਂ ਕੀਰਤਨ ਰਾਹੀਂ ਉਹਨਾਂ ਦੇ ਵਿਚਾਰ ਸੁਣੀਏ ਤੇ ਸਾਰਿਆਂ ਨੂੰ ਤੇ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆ ਕੇ ਗੁਰੂ ਘਰ ਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਿਲਕੁਲ। ਤੇ ਮਾਊਂਟੇਨ ਮਾਈਕਸ ਪੀਜ਼ਾ ਵੱਲੋਂ ਜਿਹੜੀ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਪੀਜ਼ਿਆਂ ਦੀ, ਭਾਈ ਸਾਹਿਬ ਤੁਹਾਡਾ ਨਾਂ ਕੀ ਹੈ ਜੀ? ਮੇਰਾ ਗੈਰੀ ਹੈ ਜੀ ਨਾਮ। ਗੈਰੀ। ਸੋ ਗੈਰੀ ਸਿੰਘ ਹੋਰਾਂ ਵੱਲੋਂ ਇਹ ਮਾਊਂਟੇਨ ਮਾਈਕਸ ਪੀਜ਼ਾ ਤੋਂ ਜਿਹੜੀ ਹੈ ਲੰਗਰ ਦੀ ਸੇਵਾ ਹੋ ਰਹੀ ਹੈ। ਸੋ ਜਿਹੜੀ ਸੰਗਤ ਸਾਨੂੰ ਦੇਖ ਰਹੀ ਹੈ ਉਹ ਜ਼ਰੂਰ ਪਹੁੰਚੇ ਤੇ ਪੀਜ਼ਿਆਂ ਦਾ ਆਨੰਦ ਮਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹ ਬਹੁਤ ਹੀ ਸ਼ਰਧਾ ਦੇ ਨਾਲ ਭਾਜੀ ਸੇਵਾ ਕਰਦੇ ਆ। ਹਰ ਵੀਕ ਦੇ ਵਿੱਚ ਇਹਨਾਂ ਦੇ ਵੱਲੋਂ ਪੀਜ਼ਾ ਗੁਰੂ ਘਰ ਵਿਖੇ ਆਉਂਦਾ ਵਾ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹਨਾਂ ਦਾ ਪੀਜ਼ਾ ਛਕਦੀਆਂ ਵਾ। ਅਸੀਂ ਗੁਰੂ ਪਾਤਸ਼ਾਹ ਅੱਗੇ ਇਹੋ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਅਰਸ, ਜਿਵੇਂ ਕਿ ਅੱਜ ਦਾ ਜਿਹੜਾ ਦਿਨ ਹੈਗਾ ਇਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ, ਦਿਨ ਢਲ ਗਿਆ ਆ ਤੇ ਸਾਡੇ ਨਾਲ ਸਰਦਾਰ ਗੁਰਦੇਵ ਸਿੰਘ ਮਿਸ਼ੀਗਨ ਤੋਂ ਜੁੜਿਆ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਪੂਰੀ ਟੀਮ TV 84 ਦੇ ਨਿਊਯਾਰਕ ਤੋਂ, ਮੈਂ ਮਿਸ਼ੀਗਨ ਤੋਂ ਇਸ ਜੋ 26ਵਾਂ ਨਗਰ ਕੀਰਤਨ ਸਟਾਕਟਨ ਦੀ ਧਰਤੀ ਦੇ ਉੱਪਰ ਹੋਣ ਜਾ ਰਿਹਾ ਹੈ ਉਸ ਨੂੰ ਕਵਰ ਕਰਨ ਲਈ ਪਹੁੰਚੇ ਹੋਏ ਹਾਂ। ਇਹ ਸਥਾਨ ਇਤਿਹਾਸਕ ਸਥਾਨ ਜੋ ਗਦਰੀ ਬਾਬਿਆਂ ਨੇ ਸ਼ੁਰੂ ਕੀਤਾ ਸੀ, ਅੱਜ ਇਹ ਜੋੜ ਮੇਲਾ ਪੂਰੇ ਜਾਹੋ ਜਲਾਲ ਦੇ ਵਿੱਚ ਹੈ। ਤੋਂ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਹੋਈਆਂ ਹਨ। ਬਾਣੇ ਦੇ ਵਿੱਚ ਸਿੰਘ ਸਿੰਘਣੀਆਂ ਸਜੇ ਹੋਏ ਹਨ। ਸੋ TV 84 ਇਸ ਈਵੈਂਟ ਨੂੰ ਕਵਰ ਕਰਨ ਲਈ ਪਹੁੰਚਿਆ ਹੈ। TV 84 ਦਾ ਮਕਸਦ ਹੈ ਕਿ ਜੋ ਵੀ ਪੰਥਕ ਚੜ੍ਹਦੀ ਕਲਾ ਲਈ ਕਿਤੇ ਵੀ ਪ੍ਰੋਗਰਾਮ ਲਿਖੇ ਜਾਂਦੇ ਹਨ ਉਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ। ਅੱਜ ਦੁਨੀਆ ਨੈਰੇਟਿਵ ਦੀ ਹੈ, ਸੋ ਚੜ੍ਹਦੀ ਕਲਾ ਦਾ ਮੈਸੇਜ ਜਾਵੇ। ਸੋ ਦੁਨੀਆ ਦੇ ਵਿੱਚ ਅਸੀਂ ਪੰਥ ਦੀ ਚੜ੍ਹਦੀ ਕਲਾ ਦਾ ਮੈਸੇਜ ਪਹੁੰਚਾਉਣ ਲਈ ਅੱਜ ਅਸੀਂ ਇਸ ਧਰਤੀ ਤੇ ਪਹੁੰਚੇ ਹੋਏ ਹਾਂ। TV 84 ਜੋ ਪੰਥਕ ਵਿਚਾਰਧਾਰਾ ਨੂੰ, ਦੁਨੀਆ ਤੇ ਕਿਸੇ ਵੀ ਵਿਚਰਨ ਵਾਲੀ ਗੱਲ ਨੂੰ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਉਹਨੂੰ ਇਲੈਬੋਰੇਟ ਕਰਕੇ ਡਾਕਟਰ ਅਮਰਜੀਤ ਸਿੰਘ ਹੁਣੀ ਦੁਨੀਆ ਤੱਕ ਪਹੁੰਚਾਉਂਦੇ ਨੇ। ਸੋ ਆਉਣ ਵਾਲਾ ਭਵਿੱਖ ਕੌਮ ਦਾ ਸੁਚਾਰਾ ਭਵਿੱਖ ਸਿਰਜਣ ਲਈ, ਕੌਮ ਦੀ ਚੜ੍ਹਦੀ ਕਲਾ ਲਈ TV 84 ਕੰਮ ਕਰ ਰਿਹਾ ਹੈ। ਸੋ ਮੈਂ ਗੁਰੂ ਕੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਆਓ ਆਪਾਂ ਰਲ ਕੇ ਆਪ ਦੇ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜੁੜ ਮਿਲ ਕੇ ਬੈਠ ਕੇ ਕੰਮ ਕਰੀਏ। ਬਾਕੀ ਸਾਰੇ ਵਿਤਕਰਿਆਂ ਨੂੰ ਭੁੱਲ ਕੇ ਆਪਾਂ ਇਸ ਗੱਲ ਲਈ ਕੰਮ ਕਰੀਏ ਕਿ ਇਸ ਵੇਲੇ ਕੌਮ ਨੂੰ ਆਪ ਦਾ ਘਰ ਖਾਲਿਸਤਾਨ ਦੀ ਲੋੜ ਹੈ। ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਬਾਕੀ ਕੋਈ ਵੀ ਮਸਲੇ ਜਦੋਂ ਸਾਡੇ ਕੋਲ ਆਪ ਦਾ ਮੁਲਕ ਹੋਏਗਾ ਅਸੀਂ ਨਜਿੱਠ ਲਵਾਂਗੇ, ਉਹ ਬੈਠ ਕੇ ਸੁਲਝਾਏ ਜਾ ਸਕਦੇ ਹਨ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਇਹ ਬੇਨਤੀਆਂ ਕਰਦੇ ਹਾਂ। TV 84 ਦੀ ਟੀਮ ਵੱਲੋਂ ਫਿਰ ਇਸ ਨਗਰ ਕੀਰਤਨ ਲਈ ਲੱਖ ਲੱਖ ਵਧਾਈਆਂ। ਗੁਰੂ ਸਭ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਅਰਸ, ਇਸ ਵਕਤ ਸਾਡੇ ਨਾਲ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੁੜੇ ਨੇ। ਇਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਮਰਵੀਰ ਸਿੰਘ ਜੀ ਤੁਹਾਨੂੰ ਵੀ ਔਰ TV 84 ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਕੈਲੀਫੋਰਨੀਆ ਦੀ ਧਰਤੀ ਤੇ ਪਹੁੰਚੇ ਆ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ। ਤੇ ਇੱਥੇ ਜਿਹੜਾ ਇਹ 326ਵਾਂ ਖਾਲਸਾ ਸਾਜਣਾ ਦਿਵਸ ਨੂੰ ਕਮੈਮੋਰੇਟ ਕਰਦੇ ਆ, ਜਿਹੜਾ ਨਗਰ ਕੀਰਤਨ ਐਤਵਾਰ ਦੇ ਦਿਨ ਨਿਕਲਣਾ, ਉਸ ਦੀ ਸ਼ੁਰੂਆਤ ਜਾਂ ਜਿਹੜੇ ਕਮੈਮੋਰੇਸ਼ਨ ਦੇ ਜਸ਼ਨ ਨੇ ਉਹ ਸ਼ੁਰੂ ਹੋਏ ਆ। ਤੇ ਅੱਜ ਪਹਿਲੇ ਦਿਨ ਅਸੀਂ ਇੱਥੇ TV 84 ਦੀ ਟੀਮ ਦੇ ਨਾਲ ਪਹੁੰਚੇ ਆ। ਕਿਵੇਂ ਮਹਿਸੂਸ ਕਰ ਰਹੇ ਹੋ? ਦੇਖੋ, ਮੈਂ ਜਦੋਂ ਐਂਟਰ ਹੀ ਕਰਦਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੇ ਇਸ ਗੁਰਦੁਆਰਾ ਸਾਹਿਬ 'ਚ, ਔਰ ਖ਼ਾਸ ਤੌਰ 'ਤੇ ਅੱਜ ਜਦੋਂ ਕਿ ਅਜੇ 2 ਦਿਨ ਰਹਿੰਦੇ ਨੇ, ਪਰਸੋਂ ਨਗਰ ਕੀਰਤਨ ਹੈ, ਪਰ ਜਿਵੇਂ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ, ਖਾਲਿਸਤਾਨ ਦੇ ਲਹਿਰਾ ਰਹੇ ਝੰਡੇ, ਖਾਲਿਸਤਾਨ ਜ਼ਿੰਦਾਬਾਦ ਦੀਆਂ ਗੂੰਜਾਂ, ਔਰ ਇਧਰ ਨੌਜਵਾਨ ਬੱਚੇ ਬੱਚੀਆਂ ਜਿਹੜੇ ਸ਼ਸਤਰ ਵਿਦਿਆ ਦੇ ਵਿੱਚ ਪ੍ਰਬੀਣ ਨੇ, ਲੱਗੇ ਹੋਏ ਨੇ, ਤੇ ਮੇਰੇ ਮਨ 'ਚ ਇੱਕ ਖਿਆਲ ਆਇਆ ਕਿ ਵੀ ਬੇਸ਼ੱਕ ਕੰਟੈਕਸਟ ਦਾ ਕਈ ਥਾਂ ਤੇ ਦੁਹਰਾਇਆ ਜਾਂਦਾ ਹੈ ਕਿ ਹਿਸਟਰੀ ਰਿਪੀਟਸ ਇਟਸੈਲਫ,
ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਮਹਿਜ਼ ਇੱਕ ਗੁਰਦੁਆਰਾ ਸਾਹਿਬ ਨਹੀਂ ਹੈ, ਜਿਵੇਂ 200 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਅਮਰੀਕਾ 'ਚ ਨੇ ਜਾਂ ਬਾਕੀ ਮੁਲਕਾਂ 'ਚ ਨੇ। ਇਹ ਨਗਰ ਕੀਰਤਨ ਵੀ ਕੋਈ ਇਕੱਠ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਨਗਰ ਕੀਰਤਨ ਨਹੀਂ ਹੈ। ਸਰੀ ਦੇ ਵਿੱਚ ਜਿੱਥੇ ਕਿ ਐਤਵਾਰ ਹੀ ਨਗਰ ਕੀਰਤਨ ਹੋ ਰਿਹਾ, 6-7 ਲੱਖ ਸੇ ਇਕੱਠੇ ਹੋਣਗੇ, ਪਰ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਉਹ ਮੁਕਾਮ ਹੈ, ਇਹ ਗਦਰੀ ਬਾਬਿਆਂ ਦੀ ਉਹ ਧਰਤੀ ਹੈ ਜਿੱਥੋਂ ਕਦੇ ਆਵਾਜ਼ ਉੱਠੀ ਸੀ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਇਹ ਉਹ ਪੀਰੀਅਡ ਸੀ ਜਦੋਂ ਅਸੀਂ 1912 ਦੇਖਦੇ ਹਾਂ, ਜਦੋਂ ਕਿ ਇਸ ਗੁਰਦੁਆਰੇ ਦੀ ਫਾਊਂਡੇਸ਼ਨ ਸੰਤ ਤੇਜਾ ਸਿੰਘ, ਜਿਨ੍ਹਾਂ ਨੂੰ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਹਾਰਵਰਡ ਯੂਨੀਵਰਸਿਟੀ ਫਿਰ ਕੋਲੰਬੀਆ ਪੜ੍ਹਨ ਲਈ ਭੇਜਿਆ, ਔਰ ਉਹਨਾਂ ਦੇ ਇਹ ਭਵਿੱਖਵਾਕ ਹੀ ਕਹੇ ਜਾ ਸਕਦੇ ਨੇ ਕਿ ਇੱਕ ਵਕਤ ਆਏਗਾ ਕਿ ਜਦੋਂ ਪੰਜਾਬ ਦੀ ਧਰਤੀ ਤੇ ਸਿੱਖੀ ਦਾ ਨੁਕਸਾਨ ਹੋਣਾ ਸ਼ੁਰੂ ਹੋਏਗਾ ਤੇ ਬਾਹਰਲੀ ਧਰਤੀ ਤੋਂ ਹੀ ਖਾਲਸਾ ਆ ਕੇ ਇੱਥੇ ਫੇਰ ਡੰਕਾ ਵਜਾਏਗਾ। ਸੋ ਉਸ ਸੱਜਣ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਕੈਨੇਡਾ ਦੇ ਸਿੱਖਾਂ ਨੂੰ ਕਿਵੇਂ ਬਚਾਇਆ ਜਦੋਂ ਕਿ ਬ੍ਰਿਟਿਸ਼ਰ ਉਹਨਾਂ ਨੂੰ ਇਕੱਠੇ ਕਰਕੇ ਹੌਂਡੂਰਸ ਭੇਜ ਰਹੇ ਸੀ। ਸੋ 2012 'ਚ ਉਹਨਾਂ ਨੇ, ਜਦੋਂ ਕਿ ਇੱਥੇ ਇਹ ਉਹ ਪੀਰੀਅਡ ਸੀ ਕਿ ਕੋਈ ਸਿੱਖ ਜਾਂ ਗੈਰ ਅਮਰੀਕਨ ਆਪਣੇ ਨਾਂ ਦੇ ਉੱਤੇ ਜ਼ਮੀਨ ਵੀ ਨਹੀਂ ਸੀ ਲੈ ਸਕਦਾ, ਉਸ ਪੀਰੀਅਡ 'ਚ ਬਾਬਾ ਸੋਹਣ ਸਿੰਘ ਭਕਨਾ, ਸੰਤ ਜਵਾਲਾ ਸਿੰਘ, ਸੰਤ ਤੇਜਾ ਸਿੰਘ ਔਰ ਬਾਅਦ ਦੇ ਵਿੱਚ ਇੱਥੇ ਕਰਤਾਰ ਸਿੰਘ ਸਰਾਭਾ ਵਰਗੀਆਂ ਜਿਹੜੀਆਂ ਨੇ ਨੇਕ ਰੂਹਾਂ ਵੀ ਆਈਆਂ, ਨੌਜਵਾਨ ਜਿਹੜਾ ਆਜ਼ਾਦੀ ਦੇ ਜਜ਼ਬੇ ਨਾਲ ਬੁਲੰਦ ਸੀ। ਔਰ ਇਹ ਪੀਰੀਅਡ ਸੀ ਜਦੋਂ ਕਿ ਕਾਂਗਰਸ ਪਾਰਟੀ ਅਜੇ ਡੋਮੀਨੀਅਨ ਸਟੇਟਸ ਮੰਗਦੀ ਸੀ ਭਾਰਤ ਦੇ ਅੰਦਰ। ਗਾਂਧੀ ਸਾਊਥ ਅਫਰੀਕਾ ਦੇ ਵਿੱਚ ਅੰਗਰੇਜ਼ਾਂ ਦੀਆਂ ਜੁੱਤੀਆਂ ਝਾੜ ਰਿਹਾ ਸੀ, ਸਾਰਜੈਂਟ ਜਿਹੜਾ ਮੇਜਰ ਦੇ ਤੌਰ ਤੇ ਫਸਟ ਵਰਲਡ ਵਾਰ 'ਚ ਉਹਨੇ ਸਰਵ ਕੀਤਾ। ਤੇ ਉਦੋਂ ਜੇ 8000 ਸਿੱਖ ਅਮਰੀਕਾ ਕੈਨੇਡਾ 'ਚ ਸੀ, 7000 ਵਾਪਸ ਮੁੜ ਗਿਆ ਸੀ ਕਿ ਅਸੀਂ ਮੁਲਕ ਨੂੰ ਆਜ਼ਾਦ ਕਰਵਾਉਣਾ। ਇਸੇ ਧਰਤੀ ਦੇ ਉੱਤੇ ਗਦਰ ਪਾਰਟੀ ਦੀ ਨੀਂਹ ਰੱਖੀ ਗਈ। ਇੱਥੇ ਨਾਲ ਹੀ ਉਹ ਮਿਊਜ਼ੀਅਮ ਹੈ, ਉਹ ਪ੍ਰਿੰਟਿੰਗ ਜਿਹੜੀ ਐਨਸਾਈਕਲੋ ਸਟਾਈਲ ਟਾਈਪ ਪ੍ਰਿੰਟਿੰਗ ਸੀ ਜਿਹਦੇ 'ਚ ਗਦਰ ਗੂੰਜਾਂ ਦੀ ਪਬਲੀਕੇਸ਼ਨ ਹੋਈ। ਇੱਥੇ ਹੀ ਕਦੇ ਕਰਤਾਰ ਸਿੰਘ ਸਰਾਭੇ ਨੇ ਵੰਗਾਰਿਆ ਸੀ ਕਿ ਆਓ ਚੱਲੀਏ ਆਪਣੇ ਵਤਨ ਨੂੰ ਆਜ਼ਾਦ ਕਰਵਾਈਏ। ਸੋ ਇਹ ਵੱਖਰੀ ਕਹਾਣੀ ਹੈ ਕਿ ਜਦੋਂ ਤੱਕ 47 ਦਾ ਦੌਰ ਆਇਆ, ਇੱਥੇ ਜਿਹੜੀ ਮੂਵਮੈਂਟ ਖਾਲਸਾ ਰਾਜ ਦੇ ਲਈ ਜਾਂ ਸਿੱਖੀ ਤੋਂ ਪ੍ਰੇਰਿਤ ਸੀ, ਉਹਨੂੰ ਕਿਵੇਂ ਲੈਫਟਿਸਟ ਨੇ ਹਾਈਜੈਕ ਕੀਤਾ, ਫਿਰ ਕਾਂਗਰਸ ਨੇ ਹਾਈਜੈਕ ਕੀਤਾ। ਤੇ 47 ਤੋਂ ਬਾਅਦ ਗਦਰੀ ਬਾਬਿਆਂ ਦਾ ਇਤਿਹਾਸ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ। ਸਿੱਖ ਜ਼ਰੂਰ ਕਰਤਾਰ ਸਿੰਘ ਸਰਾਭਾ ਨੂੰ ਜਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਯਾਦ ਕਰਦੇ ਨੇ, ਲੇਕਿਨ ਉਹਨਾਂ ਦੀ ਮੁੱਖ ਧਾਰਾ 'ਚ ਕੋਈ ਥਾਂ ਨਹੀਂ ਹੈ। ਜੂਨ 84 ਦੇ ਹਮਲੇ ਤੋਂ ਬਾਅਦ ਇਹੀ ਥਾਂ ਉਹ ਮੁਕਾਮ ਬਣਿਆ ਜਿੱਥੋਂ ਖਾਲਿਸਤਾਨ ਦੀ ਮੂਵਮੈਂਟ ਨੇ ਸ਼ੁਰੂਆਤ ਕੀਤੀ। ਵੱਡੇ ਪੈਮਾਨੇ ਦੇ ਉੱਤੇ ਜਿਹੜੀ ਅੱਜ ਵੀ ਖਾਲਿਸਤਾਨ ਦੀ ਗੱਲ ਬਹੁਤ ਸਾਰੀਆਂ ਥਾਵਾਂ ਤੇ ਹੁੰਦੀ ਹੈ, ਪਰ ਇਹ ਇੱਕ ਯੂਨੀਕ ਗੁਰਦੁਆਰਾ ਸਾਹਿਬ ਹੈ ਜਿੱਥੇ ਨਿਸ਼ਾਨ ਸਾਹਿਬ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲ ਰਿਹਾ। ਔਰ ਇਹ 1999 'ਚ ਖਾਲਸਾ ਸਾਜਨਾ ਦਿਵਸ 300 ਸਾਲਾ ਜਿਹੜਾ ਸੀ, ਉਸ ਮੌਕੇ ਪਹਿਲੀ ਪੈਰੇਡ ਹੋਈ, ਪਹਿਲਾ ਨਗਰ ਕੀਰਤਨ ਹੋਇਆ। ਇਹ 26ਵਾਂ ਨਗਰ ਕੀਰਤਨ ਹੈ ਔਰ ਖਾਲਿਸਤਾਨ ਬੁਲੰਦ ਹੈ। ਔਰ ਜਦੋਂ ਅਸੀਂ ਇਸ 2-2.5 ਸਾਲ ਦੇ ਪੀਰੀਅਡ ਵੱਲ ਦੇਖਦੇ ਹਾਂ ਤੇ ਫਿਰ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ 'ਚ ਸ਼ਹਾਦਤ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਇਸ ਵੇਲੇ ਖਾਲਿਸਤਾਨ ਦਾ ਮੁੱਦਾ ਰਡਾਰ ਸਕਰੀਨ ਤੇ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਧਰਤੀ ਦੇ ਉੱਤੇ ਮੂਵਮੈਂਟ ਨੂੰ ਗੰਧਲਾ ਕਰਨ ਲਈ, ਜਿਵੇਂ ਅਮਿਤ ਸ਼ਾਹ ਨੇ ਗੰਦੀ ਖੇਡ ਖੇਡੀ ਕੈਨੇਡਾ ਦੀ ਇਨਵੈਸਟੀਗੇਸ਼ਨ 'ਚ, ਹੌਕ ਕਮਿਸ਼ਨ 'ਚੋਂ ਵੀ ਸਾਨੂੰ ਨਜ਼ਰ ਆਉਂਦਾ ਹੈ, ਇੱਥੇ ਵੀ ਇਹ ਲਾਰੈਂਸ ਬਿਸ਼ਨੋਈ ਜਾਂ ਕੋਈ ਗੋਲਡੀ ਜਾਂ ਇੱਕ ਹੋਰ ਪਾਸੀ ਕਰਕੇ ਫੜੇ ਜਾਣ ਦੀ ਕਹਾਣੀ ਅੱਜ ਆਈ ਹੈ। ਇਹ ਸਾਰੇ ਗੈਂਗਸਟਰ ਇੱਥੇ ਭੇਜੇ ਗਏ। 2 ਸਾਲ ਪਹਿਲਾਂ ਉਹ ਮਾਹੌਲ ਇੱਥੇ ਬਣਾ ਦਿੱਤਾ ਗਿਆ ਹੈ ਕਿ FBI ਨੂੰ ਪਿਛਲੇ ਨਗਰ ਕੀਰਤਨ ਤੋਂ ਪਹਿਲਾਂ 26-27 ਗੈਂਗਸਟਰ ਫੜਨੇ ਪਏ ਜਿਹੜੇ ਕਿ ਇਹਨੂੰ ਡਿਸਟਰਬ ਕਰਨਾ ਚਾਹੁੰਦੇ ਸੀ। ਇਸ ਵਾਰ ਜਦੋਂ ਅਸੀਂ ਦੇਖ ਰਹੇ ਹਾਂ ਇੱਕ ਬਹੁਤ ਰਿਲੈਕਸਡ ਮਾਹੌਲ ਹੈ। ਆਲਰੇਡੀ FBI ਨੇ ਕ੍ਰੈਕਡਾਊਨ ਕੀਤਾ ਹੈ ਉਹਨਾਂ ਦੇ ਉੱਤੇ, ਔਰ ਅਸੀਂ ਇਸ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਬੇਸ਼ੱਕ ਇੱਥੋਂ ਦੀ ਮੂਵਮੈਂਟ ਨੂੰ ਗੰਧਲਾ ਕਰਨ ਲਈ ਜਿਹੜੀ ਸਟੋਰੀ FBI ਦੇ ਨਾਂ ਤੇ ਅੱਜ ਸਾਰੇ ਪਾਸੇ ਘੁੰਮ ਰਹੀ ਹੈ ਕਿ ਜਿਹੜਾ ਫੜਿਆ ਗਿਆ ਉਹਦੇ ਪਾਕਿਸਤਾਨ ਦੇ ISI ਨਾਲ ਸੰਬੰਧ, ਗ੍ਰਨੇਡ ਹਮਲੇ ਦੇ ਵਿੱਚ ਜਿਹੜੀ ਹੈ ਉਹ ਸ਼ਮੂਲੀ ਜਾਂ ਦੂਜਾ, ਇਹ ਸਾਨੂੰ ਦੇਖਣਾ ਪਵੇਗਾ। ਇੱਥੋਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਵੀ ਕਿਤੇ
ਇੰਡੀਅਨ ਇੰਟੈਲੀਜੈਂਸ ਏਜੰਸੀਆਂ ਉਵੇਂ ਹੀ ਡਿਊਪ ਨਾ ਕਰਨ ਜਿਵੇਂ RCMP ਔਰ ਸੀਸਸ ਨੂੰ ਕੀਤਾ ਸੀ 84 ਦੇ ਦੌਰ 'ਚ, ਔਰ ਏਅਰ ਇੰਡੀਆ ਵਰਗਾ ਹਾਦਸਾ ਕਰਵਾ ਕੇ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ ਸੀ। ਸੋ ਮੈਂ ਸਮਝਦਾ ਵੀ ਇਹ ਮਲਟੀਪਲ ਫੈਕਟਰਸ ਇਸ ਵੇਲੇ ਸਾਡੇ ਸਾਹਮਣੇ ਨੇ, ਪਰ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਖਾਲਿਸਤਾਨ ਸਾਡਾ ਗੋਲ ਹੈ। ਔਰ ਇਸ ਵੇਲੇ ਇਹਦੇ ਬਾਵਜੂਦ ਕਿ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਨੂੰ ਖਿਲਾਰ ਦਿੱਤਾ ਗਿਆ ਹੈ, ਅਕਾਲ ਤਖਤ ਦੇ ਔਰ ਨੂੰ ਕਮਜ਼ੋਰ ਕਰਨ ਦੇ ਲਈ ਕੰਸਪੀਰੇਸੀਜ਼ ਨੇ, ਲੇਕਿਨ 5 ਮਿਲੀਅਨ ਸਿੱਖ ਡਾਇਸਪੋਰਾ ਹੈ। ਔਰ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਅਸੀਂ ਜਿੱਥੇ ਕਰਤਾਰ ਸਿੰਘ ਸਰਾਭਾ ਦੇ ਨਾਲ ਹੀ ਇਹ ਲਾਈਨਾਂ ਜੋੜੀਆਂ ਜਾਂਦੀਆਂ ਨੇ ਕਿ ਜਦੋਂ ਉਹਦਾ ਕਹਿਣਾ ਸੀ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਖਾਲਿਸਤਾਨ ਦੇ ਸ਼ਹੀਦਾਂ ਨੂੰ ਵੀ ਜਿੱਥੇ ਅਸੀਂ ਯਾਦ ਕਰ ਰਹੇ ਹਾਂ, ਖਾਲਿਸਤਾਨ ਦੀ ਪ੍ਰਾਪਤੀ ਲਈ ਜੇਲ੍ਹਾਂ 'ਚ ਬੰਦ 25-25 30-30 ਸਾਲ ਤੋਂ ਜਿਹੜੇ ਉਹ ਪ੍ਰਿਜ਼ਨਰਸ ਆਫ ਕੌਂਸ਼ੀਅੰਸ ਜਿਨ੍ਹਾਂ ਨੂੰ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਕਹਿੰਦੇ ਹਾਂ, ਉਹਨਾਂ ਨੂੰ ਵੀ ਅਸੀਂ ਯਾਦ ਕਰੀਏ। ਔਰ ਜਿਹੜੇ ਅੱਜ ਵੀ ਰਣਤੱਤੇ ਦੇ ਵਿੱਚ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਜੂਝ ਰਹੇ ਨੇ ਉਹਨਾਂ ਨੂੰ ਵੀ ਯਾਦ ਕਰੀਏ, ਕਿਉਂਕਿ ਇਹ ਬੜਾ ਇੰਪੋਰਟੈਂਟ ਹੈ। ਬਾਹਰ ਬੈਠੇ ਸਿੱਖਾਂ ਦੀ ਆਵਾਜ਼ ਇਸ ਵੇਲੇ 5 ਆਈਜ਼ ਕੰਟਰੀਜ਼ ਦੇ ਵਿੱਚ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਸਿੱਖ ਕੌਮ ਦਾ ਰਿਸਪੌਂਸ ਦੇਖਿਆ। ਬੇਸ਼ੱਕ ਪੋਲੀਟੀਕਲ ਅਨਸਰਟਨਟੀ ਇਸ ਵੇਲੇ ਉਹ ਟੈਰਿਫ ਵਾਰ ਹੋਏ ਜਾਂ ਕੁਝ ਹੋਰ ਮੁੱਦੇ ਨੇ, ਲੇਕਿਨ ਸਿੱਖ ਫੈਕਟਰ ਸਾਡਾ ਫੋਕਸ ਖਾਲਿਸਤਾਨ ਤੇ ਹੋਣਾ ਚਾਹੀਦਾ ਹੈ, ਡਿਵੀਏਸ਼ਨ ਤੋਂ ਬਚਣ ਦੀ ਲੋੜ ਹੈ। ਸੋ ਮੇਰਾ ਖਿਆਲ ਹੈ ਵੀ ਇਹ ਅਗਲੇ ਦੋਵੇਂ ਦਿਨ, ਕੱਲ੍ਹ ਦਾ ਦਿਨ ਵੀ ਔਰ ਪਰਸੋਂ ਜਦੋਂ ਕਿ ਨਗਰ ਕੀਰਤਨ ਹੋਏਗਾ, ਬਾਕੀ ਵੀ ਜਿਹੜੇ ਇਸ਼ੂ ਨੇ ਉਹਨਾਂ ਦੇ ਉੱਤੇ ਅਸੀਂ ਗੱਲ ਕਰਾਂਗੇ। ਜੀ ਨਹੀਂ, ਜਿਵੇਂ ਤੁਸੀਂ ਜ਼ਿਕਰ ਕੀਤਾ ਆ ਕਿ ਸੰਘਰਸ਼ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਰ ਮਤਲਬ ਇੱਥੇ ਇੱਕ ਪੈਟਰਨ ਦੇ ਹਿਸਾਬ ਨਾਲ ਨਜ਼ਰ ਆਉਂਦਾ ਵੀ ਉੱਥੋਂ ਕਿਵੇਂ ਬੰਦੇ ਇੱਥੇ ਭੇਜੇ ਗਏ, ਉਹਨਾਂ ਬੰਦਿਆਂ ਉਹਨਾਂ ਗੈਂਗਸਟਰਸ ਨੂੰ ਕਿਵੇਂ ਫਿਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਖਾਲਿਸਤਾਨ ਦੇ ਨਾਲ ਸੰਘਰਸ਼ ਦੇ ਨਾਲ ਜੋੜ ਕੇ ਜਾਂ ਪਾਕਿਸਤਾਨ ਦੇ ਨਾਲ ਜੋੜ ਕੇ ਉਹਨਾਂ ਦੀਆਂ ਖਬਰਾਂ ਉਸ ਕਿਸਮ ਦੀਆਂ ਲੱਗਦੀਆਂ ਨੇ ਮੀਡੀਆ ਦੇ ਵਿੱਚੋਂ। ਤੇ ਅੱਜ ਵਾਲੀ ਵੀ ਜਿਹੜੀ ਸਟੋਰੀ ਹੈਗੀ ਹੈ, ਖਬਰ ਆਈ ਹੈ ਸਾਹਮਣੇ, ਉਹ ਵੀ ਕਿਤੇ ਨਾ ਕਿਤੇ ਉਸ ਦਾ ਹਿੱਸਾ ਨਜ਼ਰ ਆਉਂਦਾ ਆ। ਇਹਦੇ 'ਚ ਇੱਕ ਇੰਪੋਰਟੈਂਟ ਗੱਲ ਹੋਰ ਵੀ ਹੈਗੀ ਹੈ ਵੀ ਜਦੋਂ ਹੁਣ ਪਹਿਲਾਂ ਕੈਲੀਫੋਰਨੀਆ ਸਟੇਟ ਦੇ ਵਿੱਚ ਜਦੋਂ ਬਿੱਲ ਪਾਸ ਹੋਇਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਜਿਹਨੂੰ ਅੱਗੇ ਫਾਈਨਲ ਸਟੇਜ ਤੇ ਕਮੇਟੀ ਦੇ ਹਵਾਲੇ ਕਰਕੇ ਗੱਲ ਠੰਡੇ ਬਸਤੇ ਪਾ ਦਿੱਤੀ ਗਈ, ਹੁਣ ਉਸ ਜਿਹੜੀ ਪ੍ਰੋਸੈਸ ਹੈਗੀ ਆ ਉਹ ਦੁਬਾਰਾ ਚੱਲ ਰਹੀ ਆ। ਜਿਸ ਦਿਨ 20 ਤਰੀਕ ਨੂੰ ਪਰਸੋਂ ਨੂੰ ਨਗਰ ਕੀਰਤਨ ਹੋਣਾ, ਉਹ ਤੋਂ ਅਗਲੇ ਦਿਨ 21 ਤਰੀਕ ਨੂੰ ਸੈਕਰਾਮੈਂਟੋ ਸਟੇਟ ਕੈਪੀਟਲ ਦੇ ਵਿੱਚ ਉਹ 3rd ਸਟੇਜ ਫਾਈਨਲ ਜਿਹੜੀ ਹੀਅਰਿੰਗ ਹੈਗੀ ਆ ਉਸ ਬਿੱਲ ਦੀ ਹੁਣ ਹੋਣੀ ਹੈ, ਜਿਸ ਦੇ ਲਈ ਤਵੱਜੋ ਸਿੱਖ ਆਰਗੇਨਾਈਜੇਸ਼ਨ ਵੱਲੋਂ ਆਲਰੇਡੀ ਕੀਤੀ ਜਾ ਰਹੀ ਹੈ। ਸੋ ਇਹ ਟਾਈਮਿੰਗ ਵੀ ਜਿਹੜੀ ਹੈ ਉਹ ਇੰਪੋਰਟੈਂਟ ਹੈ ਵੀ ਉਹ ਫਾਈਨਲ ਸਟੇਜ ਹੈ, ਜੇ ਮੰਡੇ ਨੂੰ ਉਹ ਕਲੀਅਰ ਹੋ ਜਾਂਦਾ ਤੇ ਉਹ ਮਤਲਬ ਗੱਲ ਬਿੱਲ ਪਾਸ ਹੋਣ ਵੱਲ ਜਿਹੜੀ ਹੈ ਉਹ ਗੱਲ ਉਧਰ ਨੂੰ ਨਿਕਲ ਜਾਂਦੀ ਹੈ। ਸੋ ਉਸ ਹਵਾਲੇ ਨਾਲ ਵੀ ਇਹਦੀ ਇੱਕ ਇੰਪੋਰਟੈਂਸ ਜਿਹੜੀ ਹੈ ਉਹ ਹੈਗੀ ਹੈ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ ਹੈ। ਜੇ ਅਸੀਂ 1980 ਔਰ 1990 ਦੀ ਪੰਜਾਬ ਵਿਚਲੀ ਮੂਵਮੈਂਟ ਵੱਲ ਦੇਖੀਏ ਤੇ ਇਸ ਫਿਨੋਮੇਨਾ ਨੂੰ ਹੁਣ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਕਿਵੇਂ ਬਲੈਕ ਕੈਟਸ ਦੇ ਨਾਂ ਥੱਲੇ ਉਹਨਾਂ ਨੇ ਇਨਫਿਲਟ੍ਰੇਸ਼ਨ ਕੀਤੀ ਉਹੀ ਖਾਲਸਾਈ ਪਹਿਰਾਵੇ 'ਚ, ਔਰ ਕਿਵੇਂ ਉਹਨਾਂ ਨੇ ਪੰਜਾਬ ਦੇ ਲੋਕਾਂ 'ਚ ਖਾਲਿਸਤਾਨ ਦੇ ਜੁਝਾਰੂ ਸੰਘਰਸ਼ ਨੂੰ ਬਦਨਾਮ ਕਰਨ ਲਈ ਇਹਨਾਂ ਕਾਲੀ ਬਿੱਲੀਆਂ ਦਾ ਜਿਹੜੀਆਂ ਰੋਲ ਹੈ ਉਸ ਨੂੰ ਉਹਨਾਂ ਨੇ ਇਫੈਕਟਿਵਲੀ ਜਿਹੜਾ ਉਹ ਰਿਜ਼ਲਟ ਲਏ। ਸਾਨੂੰ ਇਹ ਲੱਗਦਾ ਹੈ ਕਿ ਬਾਹਰ ਜਿਹੜਾ ਇੱਕ ਗੱਲ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਔਰ ਇਸ ਪਲੇਟਫਾਰਮ ਤੋਂ ਫਿਰ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਮੂਵਮੈਂਟ ਟੋਟਲੀ ਪੀਸਫੁਲ ਹੈ। ਖਾਲਿਸਤਾਨ ਦੀ ਗੱਲ UN ਚਾਰਟਰ ਦੇ ਥੱਲੇ ਵੈਲ ਵਿਦਨ ਦਾ ਰਾਈਟ ਹੈ, ਔਰ ਉਹ ਇਹਨੂੰ ਭਾਰਤ ਸਰਕਾਰ ਜਿਵੇਂ ਉੱਥੇ ਉਹਨਾਂ ਨੇ ਉਹਨੂੰ ਇੱਕ ਡਰਟੀ ਰੋਲ ਦੇ ਵਿੱਚ ਲਿਆਉਣਾ ਚਾਹਿਆ, ਇੱਥੇ ਵੀ ਜਿਹੜੀ ਗੈਂਗਸਟਰਾਂ ਦੀ ਜਿਸ ਤੇਜ਼ੀ ਦੇ ਨਾਲ ਲਾਰੈਂਸ ਬਿਸ਼ਨੋਈ ਜਾਂ ਦੂਸਰੇ ਕਿਸਮ ਦੇ ਲੋਕ, ਅਮਿਤ ਸ਼ਾਹ ਨੇ ਉਹਨੂੰ ਸਾਬਰਮਤੀ 'ਚ ਲੁਕੋ ਕੇ ਰੱਖਿਆ ਹੋਇਆ, ਉਹਨਾਂ ਨੂੰ ਲਿਆਂਦਾ। ਇਹੀ ਯਤਨ ਹੈ ਕਿ ਉਹ ਬਾਹਰਲੇ ਮੁਲਕਾਂ 'ਚ ਸਾਬਤ ਕਰਨ ਇੱਥੋਂ ਦੀਆਂ ਏਜੰਸੀਆਂ ਨੂੰ ਇਹ ਹੋਏ ਕਿ ਜੀ ਇਹ ਤਾਂ ਅਲਟੀਮੇਟਲੀ ਟੈਰਰਿਸਟ ਨੇ ਔਰ ਇਹ ਖਾਲਿਸਤਾਨ ਦੀ ਮੂਵਮੈਂਟ ਇਸ ਧਰਤੀ ਦੇ ਉੱਤੇ ਵੀ ਇਹ ਟੈਰਰਿਜ਼ਮ ਲਿਆ ਰਹੇ ਨੇ। ਸੋ ਇਹ ਅਸੀਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਧਿਆਨ 'ਚ ਪਹਿਲਾਂ ਵੀ ਲਿਆਂਦਾ ਹੈ, ਜਦੋਂ ਕਿ FBI ਨਾਲ ਸਾਡੀਆਂ ਹਾਇਰ ਲੈਵਲ 2 ਮੀਟਿੰਗਸ ਅਮਰੀਕਨ ਸਿੱਖ ਜਥੇਬੰਦੀਆਂ ਦੀਆਂ ਹੋਈਆਂ ਨੇ, ਔਰ ਇਹ ਜਿਹੜੀ ਘਟਨਾ ਹੁਣ ਵੀ ਜਿਹਨੂੰ ISI ਨਾਲ ਜੋੜ ਕੇ ਔਰ ਗ੍ਰਨੇਡ ਧਮਾਕਿਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ, ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਦਾ ਵੈਲ ਕੋਆਰਡੀਨੇਟਡ ਇਹ ਮੂਵ ਹੈ ਗੈਂਗਸਟਰਾਂ ਦਾ ਨਾਮ ਵਰਤ ਕੇ, ਔਰ ਇਹ ਜਿਹੜਾ ਬੰਦਾ ਫੜਿਆ ਗਿਆ ਇਹ ਸਾਹਮਣੇ ਆਇਆ
ਕਿ ਕੁਝ ਮਹੀਨੇ ਪਹਿਲਾਂ ਤੱਕ ਇਹ ਬਿਲਕੁਲ ਜਿਹੜਾ ਉਹ ਸਿੱਖੀ ਸਰੂਪ 'ਚ ਨਹੀਂ ਸੀ। ਸੋ ਉਹਨੂੰ ਉਹ 3 ਸਾਲ ਤੋਂ ਇੱਥੇ ਬੈਠਾ ਚੁੱਪਚਾਪ ਬੈਠਾ ਸੀ। ਉਹ 2021 ਦੇ ਵਿੱਚ ਉਹਦੀ ਐਂਟਰੀ ਅਮਰੀਕਾ 'ਚ ਹੁੰਦੀ ਹੈ। ਸੋ ਇਹ ਜਿਹੜੇ ਸਾਇਲੈਂਟ ਮੋਲ ਹੁੰਦੇ ਨੇ ਇਹਨਾਂ ਨੂੰ ਕਦੋਂ ਐਕਟਿਵ ਕਰਨਾ ਹੈ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਡਾਕਟਰ ਜਸਮੀਤ ਬੈਂਸ ਜਿਹੜਾ ਮੂਵ ਉਹਨਾਂ ਨੇ ਐਂਟਾਈ ਜਿਹੜਾ ਉਹ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਉੱਤੇ ਲਿਆਂਦਾ, ਉਹਦੀ ਹੀਅਰਿੰਗ ਵੀ ਹੈ। ਨਿਖਿਲ ਗੁਪਤਾ ਦੀ ਹੀਅਰਿੰਗ ਵੀ 3 ਨਵੰਬਰ ਤੋਂ ਜਾ ਰਹੀ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਇੰਡੀਅਨ ਐਮਬੈਸੀ 'ਚ ਬੈਠੇ ਹੋਏ ਜਿਹੜੇ ਨੇ ਇਹਨੂੰ ਕੋਆਰਡੀਨੇਟ ਕਰ ਰਹੇ ਨੇ। ਪਰ ਅਸੀਂ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਧਿਆਨ 'ਚ ਲਿਆ ਰਹੇ ਹਾਂ ਕਿ ਭਾਈ ਜਿੱਥੇ ਅਸੀਂ ਥੈਂਕਫੁਲ ਹੈ ਕਿ ਉਹਨਾਂ ਨੇ FBI ਔਰ ਲਾਅ ਐਨਫੋਰਸਮੈਂਟ ਵਾਲਿਆਂ ਨੇ ਬਹੁਤ ਸਾਰੇ ਐਂਟਾਈ ਜਿਹੜੇ ਲਾਅ ਕ੍ਰਿਮੀਨਲ ਐਲੀਮੈਂਟ ਨੇ ਉਹਨਾਂ ਨੂੰ ਬਾਹਰ ਕੱਢਿਆ ਹੈ। ਇਸ ਗੱਲ ਵੱਲ ਵੀ ਧਿਆਨ ਦੇਣ ਕਿ ਕਿਤੇ ਇਹਨਾਂ ਦੀ ਡਿਸਇਨਫੋਰਮੇਸ਼ਨ ਜਿਹੜੀ ਹੈ ਉਸ ਦੇ ਉੱਤੇ ਉਹ ਐਕਟ ਅਪੋਨ ਨਾ ਕਰਨ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।